ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 20 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਸੋ ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਉਸ ਖਬਰ ਦੀ ਜਿਸ ਖਬਰ ਦੀ ਚਰਚਾ ਤਾਂ ਹਰ ਵਾਰ ਹੁੰਦੀ ਹੈ ਤੇ ਪਰ ਹਰ ਵਾਰ ਉਹ ਜਿਹੜਾ ਇਨਸਾਨ ਹੈ ਇਸ ਖਬਰ ਦੇ ਨਾਲ ਜੁੜਿਆ ਉਹ ਹਰ ਵਾਰ ਕੋਈ ਨਾ ਕੋਈ ਝਟਕਾ ਜਿਹੜਾ ਉਹ ਜ਼ਰੂਰ ਦੇ ਦਿੰਦਾ। ਹੈਪੀ ਬਰਥਡੇ ਦਾ ਕੇਕ ਕੱਟਣ ਆਇਆ, ਕਹਿੰਦਾ ਡੇਰਾ ਮੁਖੀ ਹੁਣ ਜੇਲੋਂ ਬਾਹਰ ਆਊਗਾ। ਜੇਲੋਂ ਬਾਹਰ ਆ ਗਿਆ ਪ੍ਰਵੀਨ ਜੀ, ਆ ਗਿਆ ਜੀ ਜੀ ਬਿਲਕੁਲ ਆ ਤਿਆਰੀ ਕਰ ਲਈ ਤੇ ਯੂਪੀ ਪਹੁੰਚ ਗਿਆ ਜਨਾਬ। ਬਿਲਕੁਲ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਉੱਤੇ ਜਿੰਨੀ ਸਰਕਾਰ ਮਿਹਰਬਾਨ ਆ ਜੀ, ਜਿੰਨਾ ਪੁਲਿਸ ਜੇਲ੍ਹ ਸਿਸਟਮ ਤੰਤਰ ਮਿਹਰਬਾਨ ਆ, ਉਹ ਠੀਕ ਹੈ। ਹੈਰਾਨ ਕਰਦਾ ਤੇ ਹੈਰਾਨ ਦੇ ਨਾਲ ਨਾਲ ਪਰੇਸ਼ਾਨ ਵੀ ਕਰਦਾ ਹੈ ਕਿ ਕਿਹੋ ਜਿਹਾ ਲਾ, ਕਿਹੋ ਜਿਹਾ ਨਿਯਮ, ਕਿਹੋ ਜਿਹਾ ਕਾਨੂੰਨ, ਕਿਹੜੀ ਸਜ਼ਾ। ਬੰਦਾ ਜਨਵਰੀ ਚ ਪੈਰੋਲ ਤੇ ਆਉਂਦਾ, ਮਾਰਚ ਚ ਅੰਦਰ ਜਾਂਦਾ ਤੇ ਜੁਲਾਈ ਚ ਫੇਰ ਬਾਹਰ ਹੈ। ਜੀ ਲਗਾਤਾਰ ਇਹ ਸਿਸਟਮ ਚੱਲ ਰਿਹਾ ਹੈ। 2020 ਤੋਂ ਲੈ ਕੇ 2023 ਤੱਕ ਆਉਂਦਿਆਂ 7 ਵਾਰ ਪੈਰੋਲ ਮਿਲ ਗਈ। ਠੀਕ ਹੈ ਜੀ। ਤੇ ਇੰਨੀ ਕਿਹੜੀ ਦੇਸ਼ ਸੇਵਾ ਦੀ ਅੰਦਰ ਗਿਆ ਜੀ ਕਿ ਜਿਹਨੂੰ ਛੇਤੀ ਬਾਹਰ ਲਿਆਉਣਾ ਪੈਂਦਾ। ਸੋ ਕਿਹੜੀਆਂ ਮਿਹਰਬਾਨੀਆਂ ਉਹਦੇ ਪਰ ਇੰਨੀਆਂ। ਇਹਦਾ ਪਹਿਲੂ ਦੇਖੋ ਕਿ ਹੁਣ ਜਨਾਬ ਨੇ ਜਨਮ ਦਿਨ ਮਨਾਉਣਾ ਜੀ ਆਪਣਾ, ਇਸ ਲਈ ਉਹਨੂੰ ਪੈਰੋਲ ਮਿਲੀ ਆ। ਠੀਕ ਹੈ। 15 ਅਗਸਤ ਨੂੰ ਜਨਮ ਦਿਨ ਆ ਤੇ 30 ਦਿਨਾਂ ਦੀ ਪੈਰੋਲ ਮਿਲ ਗਈ ਆ। ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਲੰਘੇ ਦਿਨੀ ਪੈਰੋਲ ਮਿਲੀ ਆ ਤੇ ਉਹ ਜੀ ਕਹਿੰਦੇ ਜੀ ਫੇਰ ਉਹਨੂੰ ਕਹਿਤਾ ਕਿ ਸ਼ਰਤ ਹੈ ਜੀ ਸਰਸੇ ਨਹੀਂ ਜਾਣਾ ਤੁਸੀਂ। ਠੀਕ ਹੈ ਜੀ। ਤੇ ਜਾਣਾ ਜੀ ਯੂਪੀ ਦੀ ਬਾਗਪਤ ਡੇਰੇ ਆ, ਜਿਹੜਾ ਕਿਹੜਾ ਡੇਰਾ ਉਹ ਬਰਨਾਵਾ ਡੇਰੇ ਚ ਜਾਣਾ ਜੀ ਕਹਿੰਦੇ। ਪਰ ਉਹਦੇ ਉੱਥੋਂ ਹੀ ਪਹੁੰਚਣ ਤੋਂ ਪਹਿਲਾਂ ਪ੍ਰਵੀਨ ਜੀ, ਹਾਂਜੀ, ਡੇਰੇ ਤੋਂ ਚੇਚੇ ਤੌਰ ਤੇ ਘੋੜੇ ਤੇ ਗਊਆਂ ਉੱਥੇ ਲਿਆਂਦੀਆਂ ਗਈਆਂ। ਠੀਕ ਹੈ। ਮਤਲਬ ਵਿਚਾਰੇ ਪਸ਼ੂਆਂ ਤੇ ਤਸ਼ੱਦਦ ਦੇਖੋ ਕਿ ਉਹ ਸਰਸੇ ਤੋਂ ਯੂਪੀ ਨੇ ਲੱਦ ਕੇ ਲੈ ਕੇ ਗਏ ਨੇ ਕਿ ਬਾਬਾ ਜੀ ਨੇ ਸਵਾਰੀ ਕਰਨੀ ਹੈ, ਬਾਬਾ ਜੀ ਨੇ ਇਹਨਾਂ ਦਾ ਦੁੱਧ ਪੀਣਾ। ਸੋ ਇੱਥੋਂ ਘੋੜੇ ਸਰਸੇ ਤੋਂ ਜੀ ਤੇ ਗਊਆਂ ਚੇਚੇ ਤੌਰ ਤੇ ਬਾਬੇ ਦੇ ਡੇਰਾ ਸਿਰਸਾ ਮੁਖੀ ਦੇ ਉਹਦੇ ਬਾਹਰ ਆਉਣ ਤੋਂ ਪਹਿਲਾਂ ਯੂਪੀ ਪਹੁੰਚਾਤੀਆਂ। ਸੋ ਇੱਧਰ ਜਨਮ ਦਿਨ ਹੈ ਜੀ। ਹੁਣ ਹੋ ਸਕਦਾ ਕਿ ਇਸੇ ਦੁੱਧ ਦਾ ਕੇਕ ਨਾ ਬਣਾਉਣਾ ਹੋਵੇ ਜੀ। ਅੱਛਾ, 15 ਅਗਸਤ ਨੂੰ ਜਨਮ ਦਿਨ ਹੈ ਤੇ ਜੀ ਕਹਿੰਦੇ ਜੀ ਉਸ ਦਿਨ ਮਤਲਬ ਕਿ ਜਨਮ ਦਿਨ ਦੇ ਤੇ ਸਮਾਗਮ ਵੀ ਹੋਊਗਾ। ਪਿਛਲੀ ਵਾਰ ਜਿਹੜੇ ਪਹਿਲਾਂ ਸੰਤ ਹੋਏ ਨੇ ਸ਼ਾਹ ਸਤਨਾਮ, ਹੈ ਨਾ ਜੀ, ਸ਼ਾਹ ਸਤਨਾਮ ਸਿੰਘ ਹੋਰਾਂ ਦਾ ਜਨਮ ਦਿਨ ਸੀਗਾ ਤੇ ਉਸ ਜਨਮ ਦਿਨ ਦੇ ਮੌਕੇ ਇਹ ਪੈਰੋਲ ਤੇ ਬਾਹਰ ਸੀ ਤੇ ਇਹਨੇ ਤਲਵਾਰ ਨਾਲ ਧਿਆਨ ਚੋਂ ਥੋੜਾ ਕੇਕ ਕੱਟਿਆ ਸੀ। ਹਾਂਜੀ ਤੇ ਬੜਾ ਵਿਵਾਦ ਹੋ ਗਿਆ ਸੀ। ਤੇ ਉਹ ਤਿਰੰਗੇ ਵਾਲੀ ਬੋਤਲ ਭਗਾ ਕੇ ਸਿੱਟਤੀ ਸੀ, ਬੜਾ ਵਿਵਾਦ ਹੋ ਗਿਆ ਸੀ। ਸੋ ਇਸ ਲਈ ਪਰ ਵਿਵਾਦਾਂ ਨਾਲ ਤਾਂ ਨਾਤਾ ਇਹ ਤੋਂ ਬੜੇ ਵਿਵਾਦਾਂ ਦੇ ਚੱਕਰਾਂ 'ਚ ਤਾਂ ਅੰਦਰ ਹੈ ਜੀ। ਚਾਹੇ ਉਹ ਛਤਰਪਤੀ ਵਾਲਾ ਮਾਮਲਾ ਹੈ, ਚਾਹੇ ਉਹ ਕਤਲ ਵਾਲਾ ਹੈ ਨਾ, ਛਤਰਪਤੀ ਦਾ ਕਤਲ ਵਾਲਾ ਮਾਮਲਾ ਹੈ, ਚਾਹੇ ਉਹ ਸਾਧਵੀਆਂ ਵਾਲਾ ਮਾਮਲਾ, ਸ਼ੋਸ਼ਣ ਵਾਲਾ ਮਾਮਲਾ ਹੈ। ਸੋ ਦੋ ਮਾਮਲਿਆਂ 'ਚ 20-20 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ। ਇੱਧਰ ਬੱਚੀਆਂ ਵਾਲੇ ਮਾਮਲੇ 'ਚ 10-10 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ਤੇ ਪੈਰੋਲ ਐ ਮਿਲ ਰਹੀ ਹੈ ਕਿ ਜਿਵੇਂ ਸਮਾਜ ਸੇਵਾ ਕਰਨੀ ਹੈ ਬਾਹਰ ਆ ਕੇ ਜੀ। ਸੋ ਇਸ ਹਵਾਲੇ ਨਾਲ ਇਹ ਪਹਿਲੂ ਖੜਾ ਹੈ ਕਿ ਇਹਦੇ ਤੇ ਮਿਹਰਬਾਨੀ ਹੋਈ। ਜਦੋਂ ਪਹਿਲੀ ਵਾਰ ਪੈਰੋਲ ਮਿਲੀ ਸੀ ਤਦ ਵੀ ਇਹ ਸਵਾਲ ਉੱਠਿਆ ਸੀ ਕਿ ਤਦ ਚੋਣਾਂ ਸੀਗੀਆਂ ਜੀ, ਕਹਿੰਦੇ ਸਾਹਮਣੇ ਪੰਜਾਬ 'ਚ ਚੋਣਾਂ ਨੇ, ਯੂਪੀ ਚੋਣਾਂ ਨੇ, ਕੀ ਉਹਦਾ ਹਵਾਲਾ ਸੀ। ਹੁਣ ਬਾਰ-ਬਾਰ ਪੈਰੋਲ ਦਾ ਮਤਲਬ ਕੀ 24? ਕਿਉਂਕਿ ਪਿਛਲੀ ਵਾਰ ਜਦੋਂ ਪੈਰੋਲ ਤੇ ਆਏ ਜੀ ਕਹਿੰਦੇ ਜੀ ਸਪੀਕਰ ਤੱਕ ਹਰਿਆਣੇ ਦੇ ਮੱਥਾ ਟੇਕਣ ਜਾ ਰਹੇ ਨੇ, ਹਰਿਆਣੇ ਦੇ ਮੰਤਰੀ ਤੱਕ ਮੱਥਾ ਟੇਕਣ ਆ ਰਹੇ ਨੇ, BJP ਦੇ ਲੀਡਰ ਦੰਦਵਤ ਪ੍ਰਣਾਮ ਕਰਨ ਆ ਰਹੇ ਨੇ। ਸੋ ਇਹ ਸਾਰੀਆਂ ਚਰਚਾਵਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਕਿ ਜੀ ਪੈਰੋਲ ਤੇ ਲਿਆ ਕੇ ਸਰਕਾਰ ਫਿਰ ਮੱਥਾ ਟੇਕਣ ਵੀ ਜਾਂਦੀ ਹੈ ਕਿ ਨਹੀਂ ਜੀ ਅਸੀਂ ਤਾਂ ਤੁਹਾਡੇ ਅੱਗੇ ਨਤਮਸਤਕ ਹਾਂ ਕਿ ਤੁਸੀਂ ਜੋ ਹੁਕਮ ਲਾਓ ਕਰਾਂਗੇ। ਸੋ ਹੁਣ ਇੱਕ ਵਾਰ ਫੇਰ ਉਹਨੂੰ 20 ਜੁਲਾਈ ਸ਼ਾਮ ਨੂੰ ਪੈਰੋਲ ਮਿਲੀ ਆ ਪ੍ਰਵੀਨ ਜੀ। 30 ਦਿਨਾਂ ਦੀ ਇਹ ਪੈਰੋਲ ਆ ਤੇ ਪੈਰੋਲ ਤੇ ਬਾਹਰ ਆਉਂਦੇ ਹੀ ਸਿੱਧਾ ਉਹ ਯੂਪੀ ਦੇ ਬਾਗਪਤ ਦੇ ਬਰਨਾਵਾ ਜਿਹੜਾ ਡੇਰਾ ਉੱਥੇ ਪਹੁੰਚ ਗਿਆ। 2.5 ਸਾਲਾਂ 'ਚ 7ਵੀਂ ਪੈਰੋਲ ਹੈ। ਠੀਕ ਹੈ ਜੀ। 2.5 ਸਾਲਾਂ 'ਚ 7ਵੀਂ ਪੈਰੋਲ। ਇਸ ਸਾਲ ਦੀ ਜਿਹੜੀ ਮੈਂ ਗੱਲ ਕਰ ਰਿਹਾ, ਲੰਘੇ ਜਨਵਰੀ ਮਹੀਨੇ ਦੇ ਅਖੀਰ 'ਚ
21 ਜਨਵਰੀ ਸੀ, ਆਖਰੀ ਹਫਤਾ ਲਗਭਗ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲਦੀ ਆ। ਠੀਕ ਹੈ ਜੀ। ਤੇ ਮਾਰਚ ਦੇ ਵਿੱਚ ਲਗਭਗ ਪੂਰਾ ਮਾਰਚ ਨਿਬੜਨ ਵਾਲਾ ਹੀ ਹੋ ਗਿਆ ਨਾ। ਸੋ ਇਸ ਲਈ ਫਰਵਰੀ ਤਾਂ ਪੂਰੀ ਲੰਘ ਗਈ, ਮਾਰਚ ਚੜ੍ਹਦਿਆਂ ਹੀ ਪੈਰੋਲ ਖਤਮ ਹੋਈ ਤੇ ਮਾਰਚ ਚ ਅੰਦਰ ਗਏ ਤੇ ਹੁਣ ਜੁਲਾਈ ਚ ਫਿਰ ਬਾਹਰ ਹੈ। ਪਹਿਲੀ ਵਾਰ ਅਕਤੂਬਰ 2020 ਨੂੰ ਪੈਰੋਲ ਮਿਲੀ 1 ਦਿਨ ਦੀ, ਕਹਿੰਦੇ ਜੀ ਮਾਂ ਬਿਮਾਰ ਆ। ਠੀਕ ਹੈ। ਫਿਰ ਮਈ 2021 ਨੂੰ ਫਿਰ ਪੈਰੋਲ ਮਿਲੀ ਮਾਂ ਨੂੰ ਮਿਲਣ ਦੇ ਲਈ 1 ਦਿਨ ਦੀ। ਇਹ 2 ਪੈਰੋਲ ਟੈਸਟ ਸੀਗੀਆਂ ਸਿਰਫ ਜੀ। ਕਿੰਨਾ ਕੁ ਰੌਲਾ ਪੈਂਦਾ, ਕਿੰਨਾ ਕੁ ਵਿਰੋਧ ਹੁੰਦਾ, ਕਿੰਨੀ ਕੁ ਆਵਾਜ਼ ਉੱਠਦੀ, ਕਿੰਨੇ ਕੁ ਧਿਰਾਂ ਇਹਦੇ ਪਰ ਸਵਾਲ ਖੜੇ ਕਰਦੀਆਂ। ਉਹ ਟੈਸਟ ਰਿਪੋਰਟ ਜਦੋਂ ਪਾਸ ਹੋ ਗਈ, ਸਰਕਾਰ ਨੇ ਫਿਰ ਦੇਰ ਨਹੀਂ ਲਾਈ, ਅਕਤੂਬਰ 2020 ਚ 1 ਦਿਨ ਦੀ, ਮਈ 2021 ਦੇ ਵਿੱਚ 1 ਦਿਨ ਦੀ, ਉਸ ਤੋਂ ਬਾਅਦ ਫਰਵਰੀ 2022 ਦੇ ਵਿੱਚ ਸਿੱਧੀ 1 ਦਿਨ ਦੀ। ਸੋ ਮਈ ਤੋਂ ਜਾ ਕੇ ਫਰਵਰੀ ਦੇ ਵਿੱਚ 2022 ਦੇ ਵਿੱਚ 21 ਤੋਂ 22, ਠੀਕ ਹੈ, 21 ਦਿਨ ਦੀ ਪੈਰੋਲ ਮਿਲੀ ਆ। ਹੁਣ 22 ਤੋਂ 23 ਤੱਕ ਆਉਂਦੇ ਤੁਸੀਂ ਹਿਸਾਬ ਲਾ ਲਓ ਕਿ 1 2 3 4 5 ਵਾਰ ਹੋ ਗਈ। 20 ਚ 1 ਵਾਰ 1 ਦਿਨ ਦੀ, 21 ਚ 1 ਵਾਰ 1 ਦਿਨ ਦੀ। ਹਾਂਜੀ। ਉਸ ਤੋਂ ਬਾਅਦ 22 ਤੋਂ ਲੈ ਕੇ 23 ਤੱਕ ਆਉਂਦਿਆਂ 5 ਵਾਰ ਪੈਰੋਲ ਆ। ਰੋ ਵੀ 21 ਦਿਨ, 31 ਦਿਨ, 40 ਦਿਨ, 40 ਦਿਨ, 30 ਦਿਨ। ਫਰਵਰੀ 2022 ਦੇ ਵਿੱਚ 21 ਦਿਨ ਦੀ ਪੈਰੋਲ ਮਿਲੀ। ਠੀਕ ਹੈ। ਜੂਨ 2022 ਦੇ ਵਿੱਚ 1 ਮਹੀਨੇ ਦੀ ਪੂਰੀ 31 ਦਿਨਾਂ ਦੀ ਪੈਰੋਲ ਮਿਲੀ। ਅਕਤੂਬਰ 2022 ਦੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ, ਫਿਰ 40 ਦਿਨਾਂ ਦੀ। ਠੀਕ ਹੈ। ਫਿਰ ਜਨਵਰੀ 2023 ਚ ਫਿਰ 40 ਦਿਨਾਂ ਦੀ ਪੈਰੋਲ ਮਿਲੀ ਤੇ ਹੁਣ ਜੁਲਾਈ ਦੇ ਵਿੱਚ ਫਿਰ। ਸੋ ਇਸ ਲਈ ਇਹ ਮਿਹਰਬਾਨੀਆਂ ਸਭ ਸਮਝ ਆਉਂਦੀਆਂ। ਇਹਦੇ ਪਿੱਛੇ ਵੋਟ ਸਿਆਸਤ ਹੈ, ਇਹਦੇ ਪਿੱਛੇ ਨੋਟ ਸਿਆਸਤ ਹੈ, ਇਹਦੇ ਪਿੱਛੇ ਡੇਰਾ ਸਿਆਸਤ ਹੈ। ਸੋ ਇਹਦੇ ਪਿੱਛੇ ਇੱਕ ਆਪਣੇ ਆਪ ਦੀ ਰਾਜਨੀਤੀ ਛੁਪੀ ਹੈ ਤੇ ਜਿਹੜੀ ਇਹ ਉਜਾਗਰ ਕਰਦੀ ਹੈ ਕਿ ਡੇਰਾ ਮੁਖੀ ਨੇ ਜੀ ਹੈਪੀ ਬਰਥਡੇ ਵਾਲਾ ਕੇਕ ਕੱਟਣਾ ਤੇ ਕੇਕ ਕੱਟਣ ਲਈ ਗਊਆਂ ਵੀ ਆਪਣੀਆਂ ਮੰਗਾਈਆਂ, ਹੈ ਨਾ, ਤਲਵਾਰ ਵੀ ਆਪਣੀ ਹੁੰਦੀ ਆ ਤੇ ਹਥਿਆਰ ਵੀ ਆਪਣੇ ਨੇ ਤੇ ਸਰਕਾਰ ਵੀ ਆਪਣੀ ਆ ਤੇ ਫਿਰ ਛੁੱਟੀਆਂ ਹੀ ਛੁੱਟੀਆਂ ਜਨਾਬ ਨੂੰ। ਤੇ ਜਨਾਬ ਛੁੱਟੀਆਂ ਨਹੀਂ ਕਰਨਗੇ ਦੌਰ ਕੀ ਕਰਨਗੇ। ਹੁਣ ਬਾਹਰ ਆ ਕੇ ਸਤਸੰਗ ਵੀ ਹੋਊਗਾ, ਹੈ ਨਾ। ਉਹ ਕੋਈ ਆਮ ਬੰਦੇ ਨੇ ਕਿਸੇ ਨੇ ਬਾਹਰ ਆਉਣਾ, 36 ਸ਼ਰਤਾਂ ਲੱਗੀਆਂ ਹੁੰਦੀਆਂ ਪ੍ਰਵੀਨ ਜੀ। ਸੋ ਇਸ ਲਈ ਇਹ ਮਿਹਰਬਾਨੀ ਸਵਾਲ ਖੜੇ ਕਰਦੀ ਆ। ਪਰ ਸਰਕਾਰਾਂ ਵੀ, ਵਿਰੋਧੀ ਧਿਰਾਂ ਵੀ, ਹੋਰ ਰਾਜਨੀਤਿਕ ਦਲ ਵੀ ਸਿਰਫ ਇਸ ਗੱਲੋਂ ਚੁੱਪ ਰਹਿੰਦੇ ਨੇ ਕਿ ਪਤਾ ਨਹੀਂ 4 ਵੋਟਾਂ ਸਾਡੇ ਕੰਨੀ ਵੀ ਨਾ ਡਿੱਗ ਜਾਣ। ਜੀ। ਤੇ ਜੇਕਰ ਬਲਾਤਕਾਰ ਮਾਮਲਿਆਂ ਦੇ ਵਿੱਚ ਪੈਰੋਲ ਮਿਲਣ ਦੀ ਗੱਲ ਚੱਲੀ ਹੈ ਤੇ ਜੇਕਰ ਪੱਕੀਆਂ ਜ਼ਮਾਨਤਾਂ ਦੇ ਵੱਲ ਕਿਆਸ ਰਹੀਆਂ ਤੇ ਇੱਕ ਜ਼ਮਾਨਤ ਦੇ ਨਾਲ ਜੁੜੀ ਹੋਰ ਖਬਰ ਸਾਂਝੀ ਕਰ ਲਈਏ ਸ਼ਰਮਾ ਜੀ। ਬ੍ਰਿਜ ਭੂਸ਼ਣ, ਇਲਜ਼ਾਮ ਬੜੇ ਸੰਗੀਨ ਨੇ, ਦੋਸ਼ ਬੜੇ ਸੰਗੀਨ ਨੇ। ਕੁੜੀਆਂ ਨੂੰ ਮੁਕਾਬਲਾ ਜਿੱਤਣ ਤੋਂ ਬਾਅਦ ਕਸਰਤ ਦੇ ਬਹਾਨੇ, ਕਈ ਹੋਰ ਬਹਾਨੇ ਫਿਜ਼ੀਕਲੀ ਮੋਲੈਸਟੇਸ਼ਨ ਦੇ ਦੋਸ਼ ਲੱਗੇ ਔਰ ਐਸੇ ਦੋਸ਼ ਲੱਗੇ ਕਿ ਤੁਸੀਂ ਉਹਨਾਂ ਨੂੰ ਔਨ ਕੈਮਰਾ ਪੜ੍ਹਨਾ ਤੁਹਾਡੇ ਲਈ ਬੜਾ ਔਖਾ ਹੈ, ਇਖਲਾਕੀ ਤੌਰ ਤੇ ਵੀ, ਜਜ਼ਬਾਤੀ ਤੌਰ ਤੇ ਵੀ। ਹੁਣ ਦੱਸਦੇ ਆ ਕਿ ਬ੍ਰਿਜ ਭੂਸ਼ਣ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਜੀ। ਪ੍ਰਵੀਨ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੈਮਰੇ ਮੂਹਰੇ ਪੜ੍ਹਨਾ ਔਖਾ ਹੈ ਜੀ, ਮਤਲਬ ਜਿਹੋ ਜਿਹਾ ਕੁਛ ਉਹ ਚਾਰਜ ਸ਼ੀਟ ਦੇ ਵਿੱਚ ਦਰਜ ਕੀਤਾ ਗਿਆ। ਹਾਂਜੀ। ਕਿ ਬੱਚੀਆਂ ਜਿਹੜੀਆਂ ਸਾਡੀਆਂ ਪਹਿਲਵਾਨ ਬੱਚੀਆਂ ਨੇ, ਉਹ ਜਦੋਂ ਪ੍ਰੈਕਟਿਸ ਕਰਦੀਆਂ ਸੀ ਜਾਂ ਉਹਨਾਂ ਦੀ ਚੋਣ ਲਈ, ਸਿਲੈਕਸ਼ਨ ਦੇ ਲਈ ਉਹਨਾਂ ਨੂੰ ਮਤਲਬ ਕਿ ਤੈਅ ਕੀਤਾ ਜਾਂਦਾ ਸੀ ਨਿਯਮਾਵਲੀ ਤਹਿਤ, ਉਸ ਸਮੇਂ ਦੌਰਾਨ ਜਾਂ ਫੋਟੋਆਂ ਖਿਚਾਉਣ ਦੇ ਦੌਰਾਨ ਜਿਹੋ ਜਿਹਾ ਛੂਹਣ ਦੀ, ਜਿਹੋ ਜਿਹਾ ਟੱਚ ਕਰਨ ਦੀ, ਜਿਸ ਤਰ੍ਹਾਂ ਦੀ ਉਹਨਾਂ ਨੂੰ ਪੀੜਤ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਸੋਚੋ ਕਿ ਆਪਾਂ ਉਹ ਸ਼ਬਦ ਕਹਿਣੋਂ ਵੀ ਝਿਜਕ ਰਹੇ ਹਾਂ, ਆਪਾਂ ਉਹ ਉਸ ਬਾਰੇ, ਵਿਸ਼ੇ ਬਾਰੇ ਖੁੱਲ ਕੇ ਬੋਲਣ ਤੋਂ ਵੀ, ਮਤਲਬ ਆਪਣਾ ਸੱਭਿਆਚਾਰ, ਆਪਣਾ ਮਤਲਬ ਭਾਸ਼ਾ ਆਪਾਂ ਨੂੰ ਇਹ ਅਧਿਕਾਰ ਨਹੀਂ ਦਿੰਦੀ ਕਿ ਆਪਾਂ ਉਸ ਬਾਰੇ ਗੱਲ ਕਰੀਏ, ਜਾਂ ਸਾਡਾ ਦਿਲ, ਜ਼ਮੀਰ ਸਾਡੀ ਇਜਾਜ਼ਤ ਨਹੀਂ ਦਿੰਦੀ ਸਾਨੂੰ, ਹੈ ਨਾ, ਕਿ ਅਸੀਂ ਏਦਾਂ ਬੋਲੀਏ। ਤੇ ਤੁਸੀਂ ਇਹ ਦੇਖੋ ਕਿ ਉਸ ਦੌਰ ਦੇ ਵਿੱਚ ਉਹ ਬੱਚੀਆਂ ਦੇ ਕੀ ਬੀਤੀ ਹੋਣੀ, ਫਿਰ ਬਿਲਕੁਲ ਸਹੀ, ਉਹ ਧੀਆਂ ਨੇ ਕੀ ਹੰਢਾਇਆ ਹੋਣਾ ਉਸ ਸਮੇਂ ਉਹਨਾਂ ਦੇ ਜੀਵਨ ਤੇ। ਜੇ ਉਹ ਜਾ ਕੇ ਉਹਨੇ ਮਾਪਿਆਂ ਨੂੰ ਦੱਸੀ ਹੋਣੀ, ਮਾਪਿਆਂ ਨੂੰ ਕਿਉਂ ਦੱਸੀ ਹੋਣੀ, ਮਾਂ ਨੂੰ ਪਿਓ ਨੂੰ ਕੀ ਦੱਸ ਲਿਆ ਹੋਣਾ ਉਹਨਾਂ ਨੇ। ਇਹ ਆਪਣੇ ਆਪ ਚ ਮਤਲਬ ਮਹਿਸੂਸ ਕਰਕੇ ਸਾਨੂੰ ਇਹ ਆਉਂਦਾ ਤੇ ਸ਼ਰਮ ਆਉਂਦੀ ਹੈ ਮੈਨੂੰ ਕਿ ਇਹੋ ਜਿਹੀਆਂ ਸਰਕਾਰਾਂ ਤੇ ਜਿਹੜੀਆਂ ਉਹਦੇ ਪਰ ਵੀ ਸਵਾਲ ਖੜੇ ਕਰਦੇ ਤੇ ਉਹੇ ਜਿਹੇ ਅੰਨੇ ਭਗਤ ਉਹਨਾਂ ਦੇ ਹੈ ਜਿਹੜੇ ਇਸ ਮਸਲੇ ਤੇ ਵੀ ਘੱਟੋ ਘੱਟ ਇਸ ਮਸਲੇ ਤੇ ਤਾਂ ਪੁੱਛਦੇ ਆਪਣੀ ਸਰਕਾਰ ਨੂੰ ਜੀ। ਬਿਲਕੁਲ। ਤੇ ਪਰ ਇੱਧਰ ਤਾਂ ਜਦੋਂ ਚਾਰਜ ਸ਼ੀਟ ਆਈ ਸੀ, ਚਾਰਜ ਸ਼ੀਟ ਚ ਲੰਮਾ ਚੌੜਾ ਮਾਮਲਾ ਕਿ ਬ੍ਰਿਜ ਭੂਸ਼ਣ ਫਸ ਗਿਆ, ਬ੍ਰਿਜ ਭੂਸ਼ਣ ਦੇ ਖਿਲਾਫ 17 ਗਵਾਹ, ਆਹ ਮਾਮਲਿਆਂ ਚ ਪੁਲਿਸ ਨੇ ਆਹ ਲਿਖਤਾ, ਪੁਲਿਸ ਨੇ ਉਹ ਲਿਖਤਾ। ਤੇ ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਮੈਂ ਕਿਹਾ ਇੱਥੇ ਅਦਾਲਤਾਂ ਦੇ ਫੈਸਲੇ ਵੀ ਸਵਾਲਾਂ ਦੇ ਘੇਰੇ ਚ ਆਉਂਦੇ ਰਹੇ ਨੇ ਕਿ ਅਦਾਲਤ ਫੈਸਲਾ ਸੁਣਾਉਣ ਤੋਂ ਪਹਿਲਾਂ ਬੜਾ ਕੁਝ ਬੋਲਦੀ ਆ, ਤੱਤਾ ਉੱਪਰ ਵਹਾ ਜਾਂਦਾ ਹੈ। ਪੁਲਿਸ ਥਾਣੇ ਚ ਸਮਝੌਤਾ ਕਰਾਉਣ ਤੋਂ ਪਹਿਲਾਂ ਬੜੀ ਧਿਰ ਨੂੰ ਲਲਕਾਰ ਕੇ ਗਾਲਾਂ ਕੱਢ ਕੇ ਜੁੱਤੀ ਤੇ ਬਾਅਦ ਚ ਉਹਨਾਂ ਦੇ ਹੱਕ ਚ ਭੁਗਤ ਜਾਂਦੇ। ਸੋ ਇਹ ਚਾਰਜ ਸ਼ੀਟ ਇੱਕ ਭੁਲੇਖਾ ਪਾਉਣ ਲਈ ਸੀਗੀ ਜੀ।
ਹੁਣ ਉਸੇ ਬ੍ਰਿਜ ਭੂਸ਼ਣ ਨੂੰ ਜਿਹਦੇ ਖਿਲਾਫ 17 ਗਵਾਹ ਨੇ, 6 ਬੀਬੀਆਂ ਪਹਿਲਵਾਨ ਵੱਲੋਂ ਗੰਭੀਰ ਦੋਸ਼ ਨੇ, ਤੇ ਪੁਲਿਸ ਕਹਿੰਦੀ ਹੈ ਜੀ ਆ ਦੋਸ਼ਾਂ ਦਾ ਹਵਾਲੇ ਨਾਲ ਸਾਡੇ ਕੋਲ ਪੂਰਾ ਕੁਝ ਹੈਗਾ, ਸਾਰੇ ਸਬੂਤ ਹੈਗੇ, ਸਾਰਾ ਕੁਝ ਹੈਗਾ, ਤੇ ਉਹਨੂੰ ਪੱਕੀ ਜ਼ਮਾਨਤ ਮਿਲ ਗਈ। ਜੀ ਪਹਿਲਾਂ ਅੰਤਰਮ ਜ਼ਮਾਨਤ ਮਿਲੀ ਸੀ ਹੂੰ 2 ਦਿਨਾਂ ਦੀ, ਤੇ ਹੁਣ ਉਹਨੂੰ ਪੱਕੀ ਜ਼ਮਾਨਤ ਮਿਲ ਗਈ, ਕੋਈ ਗ੍ਰਿਫਤਾਰੀ ਨਹੀਂ ਹੋਈ ਬਿਲਕੁਲ ਸਹੀ ਹੈ ਤੇ ਨਾ ਹੋਣ ਦੀ ਆਸ ਰੱਖਿਓ ਜੀ। ਸਰਕਾਰ ਬਦਲ ਗਈ, ਸਿਸਟਮ ਬਦਲ ਗਿਆ, ਕਿਸੇ ਨੇ ਜਾੜ ਥੱਲੇ ਲੈਣਾ ਹੋਇਆ, ਜਾਂ ਇਹ ਪਾਰਟੀ ਬਦਲ ਗਏ, ਫਿਰ ਦੂਜਿਆਂ ਕੋਲ ਚਲਾ ਗਏ, ਜੇ ਕਿਸੇ ਦੀ ਗਲਤੀ ਨਾਲ ਹੋਰ ਦੀ ਸਰਕਾਰ ਆ ਗਈ, ਕਿਉਂਕਿ ਸਮਾਜਵਾਦੀ ਪਾਰਟੀ ਚੋਂ ਆਇਆ ਵਾ, ਹੈ ਨਾ। ਤੇ ਜੇਕਰ ਏਦਾਂ ਦਾ ਕੁਝ ਹੋਇਆ ਤਾਂ ਕੋਈ ਪਤਾ ਨਹੀਂ ਕਿੱਧਰ ਨੂੰ ਰੁਖ ਕਰਨਾ ਪੈ ਜਾਵੇ। ਸੋ ਇਸ ਲਈ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਇੱਥੇ ਸਿਆਸਤ ਕਿਵੇਂ ਬਦਲਦੀ ਹੈ ਨਾ। ਸੋ ਇਹ ਸਾਰੇ ਪਹਿਲੂ ਦੇ ਉੱਤੇ ਸਵਾਲ ਪੱਕੀ ਜ਼ਮਾਨਤ ਦਾ ਹੈ ਕਿ ਜਦੋਂ ਚਾਰਜ ਸ਼ੀਟ ਆਈ ਸੀ ਤਦ ਵੀ ਜੀ, ਜਦੋਂ ਇਹ ਕੇਸ ਸਾਹਮਣੇ ਆਇਆ ਸੀ ਤਦ ਵੀ ਆਪਾਂ ਉਸੇ ਦਿਨ ਗੱਲ ਕੀਤੀ ਸੀ ਕਿ ਇਹ ਸਿਰਫ ਤੇ ਸਿਰਫ ਨਾਬਾਲਿਗ ਵਾਲਾ ਮਾਮਲਾ ਨਿਬੇੜਨ ਦੇ ਲਈ ਇਸ ਲਈ ਜਦੋਜਹਿਦ ਹੈ ਕਿਉਂਕਿ ਦੂਏ ਮਾਮਲੇ 'ਚ ਗ੍ਰਿਫਤਾਰੀ ਹੋਣੀ ਜੀ, ਜ਼ਮਾਨਤ ਮਿਲ ਜਾਣੀ, ਔਰ ਉਹੀ ਕੁਝ ਹੋ ਰਿਹਾ ਜੀ ਜੀ। ਬ੍ਰਿਜ ਭੂਸ਼ਣ ਨੂੰ ਪੱਕੀ ਜ਼ਮਾਨਤ ਮਿਲੀ, ਔਰ ਜਦੋਂ ਪੱਕੀ ਜ਼ਮਾਨਤ ਅਦਾਲਤ ਨੇ ਦਿੱਤੀ ਤਦ ਉਸ ਦੇ ਉੱਤੇ ਸਵਾਲ ਵੀ ਖੜਾ ਨਹੀਂ ਕੀਤਾ ਉਸ ਦਿੱਲੀ ਪੁਲਿਸ ਨੇ, ਜਿਹੜੀ ਕਹਿੰਦੀ ਚਾਰਜ ਸ਼ੀਟ 'ਚ ਦੋਸ਼ੀ ਉਹ ਦੋਸ਼ੀ ਹੈ, ਗੁਨਾਹਗਾਰ ਹੈ ਗੁਨਾਹਗਾਰ। ਦਿੱਲੀ ਪੁਲਿਸ ਕਹਿੰਦੀ ਸਾਨੂੰ ਕੋਈ ਇਤਰਾਜ਼ ਨਹੀਂ ਜੀ। ਪਰ ਜਿਹੜਾ ਪੀੜਤ ਧਿਰ ਦਾ ਵਕੀਲ ਹੈ, ਹਾਂਜੀ, ਉਹ ਪੀੜਤ ਧਿਰ ਦੇ ਵਕੀਲ ਨੇ ਇੱਕ ਸਵਾਲ ਖੜਾ ਕੀਤਾ ਕਿ ਜੀ ਕੱਲ ਨੂੰ ਇਹ ਬਾਹਰ ਜਾ ਕੇ ਫਿਰ ਧਮਕਾਊਗਾ, ਇਹਦੇ ਕੋਲ ਸਰਕਾਰ ਹੈ, ਸੱਤਾ ਹੈ, ਤਾਕਤ ਹੈ, ਪੈਸਾ ਹੈ, ਬਾਹੂਬਲੀ ਹੈ, ਸਾਰਾ ਕੁਝ ਹੈ, ਇਹ ਤਾਂ ਤੰਗ ਕਰੂਗਾ ਜੀ ਗਵਾਹਾਂ ਨੂੰ ਵੀ ਤੇ ਜਿਹੜੇ ਜਿਨ੍ਹਾਂ ਨੇ ਕੇਸ ਕੀਤਾ ਉਹਨਾਂ ਨੂੰ ਵੀ। ਤੇ ਦੂਜੀ ਧਿਰ ਦਾ ਵਕੀਲ ਕੀ ਕਹਿੰਦਾ, ਬ੍ਰਿਜ ਭੂਸ਼ਣ ਵਾਲਾ ਵਕੀਲ, ਹਾਂਜੀ, ਉਹ ਕਹਿੰਦਾ ਜੀ ਇਹਨੂੰ ਅਧਿਕਾਰ ਹੈ ਜੀ ਜ਼ਮਾਨਤ ਲੈਣ ਦਾ, ਕਿਵੇਂ ਰੋਕ ਸਕਦੇ ਜੀ, ਇਹਦੀ ਕੇਸ ਤਾਂ ਦੇਖੋ ਜੀ ਚਾਰਜ ਸ਼ੀਟ ਦੇ ਆਧਾਰ ਤੇ ਦੀ ਨਾ ਤਾਂ ਗ੍ਰਿਫਤਾਰੀ ਹੋਈ ਹੈ ਜੀ, ਚੱਲ ਰਿਹਾ ਗ੍ਰਿਫਤਾਰੀ ਤਾਂ ਹੋਈ ਨਹੀਂ, ਅੰਤਰਿਮ ਜ਼ਮਾਨਤ ਇਹਨੂੰ ਮਿਲਣ ਦਾ ਅਧਿਕਾਰ ਸੀ, ਉਹ ਮਿਲ ਗਈ ਜੀ, ਇਸ ਲਈ ਇਹਦਾ ਪੱਕੀ ਅਧਿਕਾਰ ਬਣਦਾ ਜੀ ਜ਼ਮਾਨਤ ਲੈਣ ਦਾ, ਕਿਉਂਕਿ ਜਿਹੜੀ ਇਹਦੇ ਪਰ ਧਾਰਾਵਾਂ ਨੇ ਜੀ ਉਹ 'ਚ 5 ਸਾਲ ਤੋਂ ਵੱਧ ਤਾਂ ਸਜ਼ਾ ਹੀ ਨਹੀਂ। ਬਿਲਕੁਲ ਸਹੀ ਹੈ, ਇੱਕ ਗੱਲ ਸਾਫ਼ ਹੋ ਗਈ ਹੁਣ ਜੀ, ਕਿ ਜੇ ਕਦੇ ਸਾਲਾਂ ਵੱਧੀ ਜਾ ਕੇ ਕਦੇ ਕੋਈ ਗੱਲ ਤਣ ਪੱਤਣ ਲੱਗੀ ਵੀ, ਮਤਲਬ 5 ਸਾਲ ਤੱਕ ਦੀ ਸਜ਼ਾ, ਉਹ ਤੋਂ ਵੱਧ ਨਹੀਂ ਹੋ ਸਕਦੀ, ਤੇ ਥੱਲੇ ਤਾਂ ਚਾਹੇ 6 ਮਹੀਨੇ ਦੀ ਦੇ ਦੇਣ ਚਾਹੇ ਸਾਲ ਦੀ ਦੇ ਦੇਣ ਫਿਰ। ਜੀ ਜੀ ਜੀ। ਸੋ ਇਸ ਲਈ ਸਜ਼ਾ ਵਾਲਾ ਪਹਿਲੂ ਤਾਂ ਕਿਤੇ ਨਜ਼ਰ ਨਹੀਂ ਆਉਂਦਾ। ਹਾਂ, ਠੀਕ ਹੈ, ਪਰ ਸਵਾਲ ਇਹ ਆ ਕਿ ਅੱਜ ਜ਼ਮਾਨਤ ਮਿਲਣ ਦਾ ਮਤਲਬ ਇਹ ਹਰ ਵਾਰ ਤਰੀਕ ਤੇ ਕਟਹਿਰੇ 'ਚ ਖੜਾ ਹੋਊਗਾ? ਨਾ 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 ਜੀ, ਕਿਰਾਏ ਦੇ ਭਾੜੇ ਦੇ ਵਕੀਲ ਆਇਆ ਕਰਨਗੇ ਹਰ ਤਰੀਕ ਤੇ, ਠੀਕ ਹੈ, ਤੇ ਦੁੱਖ ਭੋਗਣਗੀਆਂ ਪੀੜਤ ਧਿਰਾਂ, ਕੇਸ ਕੀਤਾ, ਕਚਹਿਰੀਆਂ ਦੇ ਧੱਕੇ ਤਾਂ ਉਹ ਖਾਣਗੇ। ਬਿਲਕੁਲ ਸਹੀ ਹੈ, ਤਾਂ ਉਹ ਆਉਣਗੇ, ਲੋਕ ਉਹਨਾਂ ਨੂੰ ਦੇਖਣਗੇ ਜਿਵੇਂ ਉਹੀ ਮੁਜਰਮ ਹੋਣ, ਇਹ ਤਾਂ ਕਿਤੇ ਗੇੜਾ ਵੀ ਨਹੀਂ ਮਾਰਨਾ। ਇਸ ਲਈ ਇਹ ਆਪਣੇ ਆਪ ਸਵਾਲ ਹੈ, ਫਿਰ ਪੀੜਤ ਧਿਰ ਕਿਹੜੀ ਹੋਈ, ਦੁਖੀ ਧਿਰ ਕਿਹੜੀ ਹੋਈ, ਸਜ਼ਾ ਕਿਹੜੀ ਧਿਰ ਨੂੰ ਮਿਲਣੀ ਆ ਜੀ, ਇਹ ਸਾਰਾ ਪਹਿਲੂ ਦਿਖਾਉਂਦਾ। ਤੇ ਹੁਣ ਅਦਾਲਤ ਨੇ ਜੀ ਸ਼ਰਤਾਂ ਦੇ ਤਹਿਤ ਜ਼ਮਾਨਤ 25,000 ਦੇ ਮਚੁਲਕੇ ਤੇ ਬ੍ਰਿਜ ਭੂਸ਼ਣ ਨੂੰ ਵੀ ਜ਼ਮਾਨਤ ਮਿਲ ਗਈ। ਇਹਦੇ ਨਾਲ ਇੱਕ ਵਿਨੋਦ ਤੋਮਰ ਸੀਗਾ ਜਿਹੜਾ ਸਕੱਤਰ ਰਿਹਾ ਹੈ ਨਾ, ਇਸੇ ਜਿਹੜੀ ਫੈਡਰੇਸ਼ਨ ਹੈ ਇਹਨਾਂ ਦੀ ਕੁਸ਼ਤੀ ਸੰਘ ਮਹਾਸੰਘ ਦਾ, ਜਿਹਦਾ ਚੇਅਰਮੈਨ ਪ੍ਰਧਾਨ ਚੱਲਿਆ ਹੁੰਦਾ, ਉਹਦਾ ਉਹ ਸਹਾਇਕ ਸਕੱਤਰ ਸੀਗਾ। ਦੋਵਾਂ ਨੂੰ 25,000 ਦੇ ਮਚੁਲਕੇ ਤੇ ਜ਼ਮਾਨਤ ਮਿਲ ਗਈ। 25,000 ਕੀ ਹੈ ਇਹਨਾਂ ਲਈ, ਕੀ ਹੈ ਕਿੰਨੀ, ਪਰ ਸਵਾਲ ਕੱਲਾ 25,000 ਦੀ ਜ਼ਮਾਨਤ ਦਾ ਨਹੀਂਗਾ, ਇਹਨਾਂ ਨੂੰ ਸ਼ਰਤਾਂ ਦੇ ਤਹਿਤ ਜ਼ਮਾਨਤ ਮਿਲੀ ਆ। ਅੱਛਾ ਪ੍ਰਵੀਨ ਜੀ, ਤੁਸੀਂ ਮਤਲਬ ਘਰੇ ਅਖੰਡ ਪਾਠ ਕਰਾਉਣਾ, ਘਰੇ ਕੋਈ ਜਨਮ ਦਿਨ ਮਨਾਉਣਾ ਹੈ, ਘਰੇ ਕੋਈ ਵਿਆਹ ਮੰਗਣੀ ਕਰਨੀ, ਤਾਂ ਆਪਾਂ ਹਲਵਾਈ ਕਰਨਾ ਪੈਂਦਾ। ਮੰਨ ਲਓ ਆਪਾਂ ਅੱਜ ਕੱਲ੍ਹ ਕੈਟਰਿੰਗ ਕਹਿੰਦੇ ਆ ਉਹਨੂੰ ਨਾ, ਕਿ ਹਾਂ ਚਾਹ ਦੇ ਉੱਤੇ ਆਹ ਕੁਛ ਬਣਾਉਣਾ, ਰੋਟੀ ਤੇ ਆਹ ਕੁਛ ਲਾਉਣਾ, ਆਹ ਖਾਣ ਲਈ। ਤਾਂ ਜਦੋਂ ਹਲਵਾਈ ਕੋਲ ਜਾਓ, ਹੁਣ ਹਲਵਾਈ ਸਮਾਨ ਨਹੀਂ ਲਿਖਾਉਂਦਾ, ਨਾ ਹਲਵਾਈ ਨੇ ਤੁਹਾਨੂੰ ਕਾਗਜ਼ ਪੈਨ ਫੜਾਉਣਾ, ਨਾ ਆਪ ਫੜਨਾ, ਉਹਨੇ ਨਾ ਇੱਕ ਛਪਾਏ ਹੋਏ ਪੈਡ ਹੁੰਦੇ ਨੇ, ਹਾਂਜੀ ਹਾਂਜੀ ਬਿਲਕੁਲ, ਉਹ ਚੋਂ ਇੱਕ ਪੇਜ ਫੜਦਾ, ਦੇਖੋ ਜੀ ਆਹ 5 ਤਰ੍ਹਾਂ ਦੀਆਂ ਸਬਜ਼ੀਆਂ ਕਿਹੜੀਆਂ ਬਣਾਉਣੀਆਂ ਜੀ, ਟਿਕ ਮਾਰ ਦਿਓ ਜੀ। ਹਾਂਜੀ, ਜੇ ਉਹਨੇ ਆਪ ਟਿਕ ਮਾਰ ਕੇ ਸਾਹਮਣੇ ਲਿਖ ਲੈਣਾ ਕਿ ਮਟਰ ਪਨੀਰ ਇੰਨਾ ਹੈ, ਆਲੂ ਗੋਭੀ ਮਿਕਸ ਵੈਜੀਟੇਬਲ ਇੰਨੀ, ਦਾਲ ਇੰਨੀ। ਸੋ ਇਹੋ ਜਿਹਾ ਹਾਲ ਸਾਡੇ ਕਾਨੂੰਨੀ ਸਿਸਟਮ ਦਾ ਹੋ ਕੇ ਰਹਿ ਗਿਆ ਕਿ ਜਦੋਂ ਜ਼ਮਾਨਤ ਮਿਲਦੀ ਆ ਤਾਂ ਇੱਕ ਪੱਕਾ ਪਕਾਇਆ ਇੱਕ ਚਿੱਠੀ ਫੜਾ ਦਿੰਦੇ ਨੇ, ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰਨਾ ਜੀ, ਠੀਕ ਹੈ, ਸੰਪਰਕ ਨਹੀਂ ਕਰਨਾ ਜੀ, ਉਹਨਾਂ ਤੋਂ ਦੂਰ ਰਹਿਣਾ ਜੀ, ਵਿਦੇਸ਼ ਜਾਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੈ ਜੀ, ਸ਼ਹਿਰ ਛੱਡਣ ਤੋਂ ਪਹਿਲਾਂ ਅਦਾਲਤ ਥਾਣੇ 'ਚ ਦੱਸਣਾ ਜੀ, ਰਟਾ ਇੱਕ ਪਰਚਾ। ਤੇ ਸਾਰਿਆਂ ਨੂੰ ਪਤਾ ਲਖੀਮਪੁਰ ਖੀਰੀ 'ਚ ਕੀ ਹੋਇਆ ਜੀ। ਬਿਲਕੁਲ, ਉਹ ਮੁੰਡਾ ਤਾਂ ਜ਼ਮਾਨਤ ਵੀ ਨਹੀਂ ਸੀ ਆਇਆ ਸੀ, ਤਾਂ ਵੀ ਧਮਕਾਈ ਜਾਂਦੇ ਸੀ।
ਗਵਾਹਾਂ ਨਾਲ ਕਿੰਨੀ ਵਾਰ ਕੁੱਟਮਾਰ, ਧੱਕੇ ਮੁੱਕੀ, ਜ਼ਖਮੀ ਕਰਨ, ਐਕਸੀਡੈਂਟ ਕਰਾਉਣ, ਜੇ ਉਹ ਘਰਾਂ ਤੱਕ ਧਮਕਾਉਣ, ਕਿੰਨਾ ਕੁਛ ਗਿਆ। ਹੁਣ ਬ੍ਰਿਜ ਭੂਸ਼ਣ ਨੇ ਆਪ ਥੋੜਾ ਜਾਣਾ ਧਮਕਾਉਣ। ਬਿਲਕੁਲ ਬਿਲਕੁਲ। ਤੇ ਇਹ ਸਾਰੇ ਪਹਿਲੂ ਵੀ ਖੜੇ ਨੇ। ਸੋ ਸ਼ਰਤਾਂ ਰੱਖਦੀਆਂ ਕਿ ਬ੍ਰਿਜ ਭੂਸ਼ਣ ਭਾਈ ਗਵਾਹਾਂ ਨੂੰ ਤੇ ਪੀੜਤ ਧਿਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੂਗਾ, ਬਾਹਰ ਜਾ ਕੇ ਸਿੱਧੇ ਜਾਂ ਸਿੱਧੇ ਰੂਪ ਚ ਉਹਨਾਂ ਨਾਲ ਕੋਈ ਸੰਪਰਕ ਨਹੀਂ ਕਰੂਗਾ, ਤੇ ਵਿਦੇਸ਼ ਜਾਣ ਤੋਂ ਪਹਿਲਾਂ ਉਹ ਅਦਾਲਤ ਤੋਂ ਮਨਜ਼ੂਰੀ ਲਊਗਾ। ਬਿਨਾਂ ਮਨਜ਼ੂਰੀ ਤੋਂ ਵਿਦੇਸ਼ ਨਹੀਂ ਜਾ ਸਕਦਾ, ਤੇ ਮਨਜ਼ੂਰੀ ਵੀ ਮਿਲ ਜੂਗੀ। ਸੋ ਇਸ ਲਈ ਇਹ ਆਪਣੇ ਆਪ ਚ ਸਵਾਲ ਖੜਾ ਕਿ ਭਾਈ ਇਹਦੇ ਵਿੱਚ ਮੁਲਜ਼ਮ ਕੌਣ ਹੈ ਤੇ ਮੁਜਰਮ ਕੌਣ ਬਣ ਜੂਗਾ। ਪੀੜਤ ਧਿਰ ਕਿਹੜੀ ਸੀ ਤੇ ਹੈ ਨਾ, ਮੌਜਾਂ ਕਿਹਨੂੰ ਹੋ ਜਾਣੀਆਂ, ਅਗਲੇ ਦੇ ਪੈਸੇ ਦੇ ਵਕੀਲ ਆਇਆ ਕਰਨਗੇ ਤੇ ਉਹ ਕੋਰਟ ਕਚਹਿਰੀ ਧੱਕੇ ਖਾਇਆ ਕਰਨਗੇ। ਸੋ ਜੀ ਇਹ ਪਹਿਲਾਂ ਹੀ ਸਾਫ਼ ਸੀ ਕਿ ਸਿਰਫ ਨਾਬਾਲਿਗ ਵਾਲੇ ਮਾਮਲੇ ਚੋਂ ਬਚਣ ਲਈ ਸਾਰੀ ਜਦੋਜਹਿਦ ਸੀ। ਉਹ ਮਾਮਲੇ ਚੋਂ ਬਚਦੇ ਹੀ ਬ੍ਰਿਜ ਭੂਸ਼ਣ ਚ ਜਾਨ ਪੈ ਗਈ ਕਿ ਹੁਣ ਆਪਣਾ ਕੁਝ ਨਹੀਂ ਵਿਗੜਦਾ, ਕਿਹੜੀ ਜੇਲ੍ਹ ਤੇ ਕਿਹੜੀ ਪੁਲਿਸ ਤੇ ਕਿਹੜੀਆਂ ਅਦਾਲਤਾਂ, ਅਗਲਾ ਕਹਿੰਦਾ ਮੇਰੇ ਕੋਲ ਸੱਤਾ ਹੈ, ਮੈਂ ਸਭ ਕੁਝ ਖਰੀਦ ਸਕਦਾ ਜੀ। ਬਿਲਕੁਲ। ਸੋ ਇਹ ਜ਼ਮਾਨਤ 25,000 ਦੇ ਮਚੁਲਕੇ ਤੇ ਨਹੀਂ, ਹਾਂ, ਇਹ ਪਤਾ ਨਹੀਂ ਕਿੰਨੇ ਚ ਖਰੀਦੀ ਹੋਈ ਜ਼ਮਾਨਤ ਹੈ। ਜੀ ਜੀ ਜੀ। ਤੇ ਦੂਜੀ ਗੱਲ ਇਹ ਵੀ ਹੈ ਨਾ, ਇੱਕ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਵੀ ਜ਼ਮਾਨਤ ਤੇ ਭੇਜਿਆ ਜਾਣਾ ਜਾਂ ਉਹਦੇ 'ਚ ਇੱਕ ਸੈੱਟ ਪੈਟਰਨ ਆ ਜਿਹਦੇ ਤਹਿਤ ਕਿਹਾ ਜਾਂਦਾ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਸਿਆਣੇ ਕਹਿੰਦੇ ਕਮਲੇ ਨੂੰ ਆਏ ਨਹੀਂ ਆਖੀ ਦਾ ਹੁੰਦਾ ਵੀ ਕਮਲਾ ਵੇਖੀ ਕਿ ਤਰੋੜਾ ਨਾ ਮਾਰਦੀ। ਜੇ ਉਹਦੇ ਦਿਮਾਗ 'ਚ ਵੀ ਨਾ ਹੋਇਆ ਫਿਰ ਵੀ ਮਾਰ ਦਿੰਦਾ, ਫਿਰ ਵੀ ਮਾਰਦਾ। ਹਾਂਜੀ, ਇਹ ਜਿਹੜੇ ਤੁਸੀਂ ਕਾਲਮ ਦੀ ਗੱਲ ਕੀਤੀ ਹੈ ਜਾਂ ਸ਼ਰਤਾਂ ਦੀ ਗੱਲ ਕੀਤੀ ਹੈ, ਇੱਕ ਤਰੀਕੇ ਨਾਲ ਕਮਲੇ ਨੂੰ ਰੋੜਾ ਮਾਰਨ ਤੋਂ ਰੋਕਣ ਵਾਲੀ ਗੱਲ ਹੀ ਲੱਗਦੀ ਹੈ। ਹਾਂ, ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਅੱਜ ਇਨਸਾਨੀਅਤ ਵੀ ਸ਼ਰਮਸਾਰ ਹੈ, ਮਨੁੱਖਤਾ ਇਨਸਾਨੀਅਤ ਸ਼ਰਮਸਾਰ ਹੈ। ਅੱਜ ਹਰ ਉਹ ਗੈਰਤਮੰਦ ਬੰਦਾ ਸ਼ਰਮਸਾਰ ਹੈ ਜਿਹਦੇ ਚਾਣਕ ਹੈ, ਜਿਹੜਾ ਔਰਤਾਂ ਦਾ ਸਨਮਾਨ ਕਰਦਾ, ਔਰਤ ਜਾਤੀ ਦਾ ਸਨਮਾਨ ਕਰਦਾ, ਔਰ ਜਿਹੜਾ ਇਹ ਗੱਲ ਨੂੰ ਰੱਖਦਾ ਕਿ ਇਹਨਾਂ ਚੀਜ਼ਾਂ ਦੇ ਭਾਵੇਂ ਜੰਗਾਂ ਯੁੱਧਾਂ ਚੱਲਦੀਆਂ, ਭਾਵੇਂ ਹਿੰਸਾ ਹੋ ਰਹੀ ਹੈ, ਪਰ ਇੱਕ ਉਹਦਾ ਆਪਦਾ ਇੱਕ ਅਖਲਾਕੀ ਗਰਾਊਂਡ ਹੈ ਜਿਹਦੇ ਤੇ ਖੜਦਾ ਉਹ। ਮਣੀਪੁਰ ਦੇ ਬਾਰੇ ਜਦੋਂ ਬੋਲਦੇ ਹਾਂ, ਗੱਲਬਾਤ ਕਰਦੇ ਹਾਂ, ਤੇ ਆਪਣੇ ਆਪ ਨੂੰ ਆਪਣੇ ਆਪ ਤੋਂ ਸ਼ਰਮ ਆਈ ਜਾਂਦੀ ਹੈ। ਸੋ ਪ੍ਰਧਾਨ ਮੰਤਰੀ ਸਾਹਿਬ ਬੋਲੇ ਨੇ, ਪਰ 78 ਦਿਨਾਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਇੰਨਾ ਕੁ ਨਹੀਂ ਬੋਲ ਸਕੇ ਕਿ 78 ਸਕਿੰਟ ਹੀ ਇਸ ਘਟਨਾ ਦੇ ਉੱਤੇ ਗੱਲ ਕਰ ਸਕਣ। ਜੀ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਮਣੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਉਹਦੀਆਂ ਹੁਣ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ, ਜੀ ਜੀ, ਉਹ ਤੋਂ ਬਾਅਦ ਮਤਲਬ ਅਸੀਂ ਲੋਕ ਇਸ ਘਟਨਾ ਤੇ ਸ਼ਰਮਸ਼ਾਰ ਵੀ ਮਹਿਸੂਸ ਕਰਦੇ ਹਾਂ ਤੇ ਦੁਖੀ ਵੀ ਹਾਂ, ਪਰ ਸਾਡੇ ਸਿਆਸਤਦਾਨ ਬਹੁਤ ਬੇਸ਼ਰਮ ਹੈ। ਰੱਤਾ ਅਸਰ ਨਹੀਂ ਜੀ, ਜਿਵੇਂ ਤੁਸੀਂ ਕਹਿ ਰਹੇ ਹੋ 30-40 ਸਕਿੰਟ ਨਹੀਂ ਬੋਲਿਆ ਜਿਹੜਾ ਪ੍ਰਧਾਨ ਮੰਤਰੀ, ਤੇ ਹਿਸਾਬ ਲਾ ਲਓ ਉਹਨਾਂ ਲਈ ਕਿੰਨਾ ਕੁ ਗੰਭੀਰ ਮਸਲਾ ਹੈ। ਜੀ ਜੀ ਜੀ। ਇਹਦੀ ਥਾਂ ਤੇ ਦੂਜੀ ਪਾਰਟੀ ਨੂੰ ਭੰਡਣਾ ਹੁੰਦਾ, ਕਿਸੇ ਦੀ ਸਰਕਾਰ ਖਰੀਦਣੀ ਹੁੰਦੀ, 24 ਦੀ ਸਟ੍ਰੈਟਜੀ ਬਣਾਉਣ ਲਈ ਐਨਡੀਏ ਦੀ ਬੈਠਕ ਬੁਲਾਈ ਹੁੰਦੀ, ਤਾਂ ਜਨਾਬ 60-60 ਮਿੰਟ ਭਾਸ਼ਣ ਦਿੰਦੇ ਨੇ, ਲੰਬਾ ਤੁਰਲਾ ਛੱਡ ਕੇ। ਜੀ ਜੀ ਜੀ। ਲਾਲ ਕਿਲੇ ਤੋਂ ਖੜ ਕੇ ਭਾਸ਼ਣ ਦਿੱਤੇ ਵੀ ਸੁਣ ਲਿਓ ਕਿ ਸਭ ਤੋਂ ਲੰਬੇ ਭਾਸ਼ਣ ਨੇ। ਤੇ ਇਸ ਮਸਲੇ ਤੇ ਮੈਂ ਨਹੀਂ ਕਹਿੰਦਾ 24 ਸਕਿੰਟ ਵੀ ਨਾ ਬੋਲਦੇ ਜੀ, ਐਕਸ਼ਨ ਦਿਖਦਾ, ਕਾਰਵਾਈ ਦਿਖਦੀ ਤਾਂ ਮੰਨਦੇ। ਪਰਮੀਤ ਜੀ, ਆਪਣੇ ਨਾ ਪਿੰਡਾਂ 'ਚ ਇੱਕ ਕਹਾਵਤ ਆ ਕਿ ਗਰੀਬ ਦੀ, ਕਮਜ਼ੋਰ ਦੀ ਘਰ ਵਾਲੀ ਸਾਰੇ ਪਿੰਡ ਦੀ ਭਾਬੀ ਬਣ ਜਾਂਦੀ ਆ। ਹਾਂਜੀ, ਕਹਿੰਦੇ ਸਿਆਣੇ। ਸੋ ਮਤਲਬ ਇਹ ਉਹੇ ਜਿਹਾ ਵਰਤਾਰਾ ਹੈ ਜੀ ਕਿ ਮਣੀਪੁਰ 'ਚ ਜੋ ਕੁਝ ਵਾਪਰਿਆ, ਜੇ ਸਰਕਾਰ ਨੇ ਸਮਾਂ ਰਹਿੰਦਿਆਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ, ਆਪਣੀ ਸੋੜੀ ਰਾਜਨੀਤੀ ਦੇ ਵਿੱਚ ਇਹਦੇ ਵਿੱਚੋਂ ਵੋਟਾਂ ਨਾ ਭਾਲੀਆਂ ਹੁੰਦੀਆਂ, ਕਿਉਂਕਿ ਇੱਕ ਭਾਈਚਾਰਾ ਉੱਥੇ 52% ਆ ਤੇ ਦੂਜੇ ਭਾਈਚਾਰੇ ਮਿਲਾ ਕੇ 42% ਨੇ, ਔਰ ਇਹ ਪਹਾੜੀ ਖੇਤਰ 'ਚ ਰਹਿਣ ਵਾਲਾ ਭਾਈਚਾਰਾ ਜਿਹਦੇ ਨਾਲ ਇਹ ਕੁਝ ਵਾਪਰਿਆ। ਸੋ ਇਹ ਮਾਮਲਾ ਉੱਥੇ ਉਹਨਾਂ ਨੂੰ SC BC ਉਹਨਾਂ ਦੀਆਂ ਸਹੂਲਤਾਂ ਦੇਣ ਤੋਂ ਮਾਮਲਾ ਸ਼ੁਰੂ ਹੁੰਦਾ ਨਾ। ਉਸ ਮਾਮਲੇ 'ਚ ਸ਼ੁਰੂ ਹੋਈ ਲੜਾਈ ਇਸ ਹੱਦ ਤੱਕ ਆ ਗਈ ਕਿ ਅਸੀਂ ਕੱਪੜੇ ਲਾਉਣ ਤੱਕ ਆ ਗਏ। ਬਿਲਕੁਲ ਜੀ। ਪਰ ਪ੍ਰਵੀਨ ਜੀ, ਕਿਹਦੇ ਕੱਪੜੇ ਲਾਏ ਆ? ਜਿਨ੍ਹਾਂ ਨੇ ਕੱਪੜੇ ਲਾਏ ਉਹਨਾਂ ਨੇ ਆਪਣੀ ਮਾਂ ਦਾ ਦੁੱਧ ਨਹੀਂ ਚੁੰਗਿਆ? ਜੀ ਜੀ। ਕਿਉਂ ਉਹ ਕਿਸੇ ਕੁੱਖ ਚੋਂ ਨਹੀਂ ਜਨਮੇ? ਬਿਲਕੁਲ ਸਹੀ ਹੈ। ਸੋ ਮਤਲਬ ਮੇਰਾ ਇਸ ਖਬਰ ਤੇ ਮਨ ਵੀ ਨਹੀਂ ਕਰਦਾ ਗੱਲ ਕਰਨ ਨੂੰ ਕਿ ਕਿਹੜੇ ਮੂੰਹ ਨਾਲ ਗੱਲ ਕਰੀਏ। ਬਿਲਕੁਲ ਸਹੀ ਹੈ, ਬਿਲਕੁਲ। ਸੋ ਪਰ ਮੈਨੂੰ ਲੱਗਦਾ ਲੋਕ ਸ਼ਰਮਸਾਰ ਨੇ, ਜਿਹੜੇ ਉਸ ਭੀੜ ਦਾ ਹਿੱਸਾ ਨਹੀਂ ਸੀ ਉਹ ਵੱਧ ਦੁਖੀ ਨੇ ਜੀ, ਤੇ ਜਿਹੜੇ ਉਸ ਭੀੜ ਦਾ ਹਿੱਸਾ ਬਣ ਕੇ, ਕਿਉਂਕਿ ਭੀੜ ਕਦੇ ਸਮਝਦਾਰ ਨਹੀਂ ਹੁੰਦੀ ਤੇ ਸਮਝਦਾਰਾਂ ਦੀ ਕਦੇ ਭੀੜ ਨਹੀਂ ਹੁੰਦੀ। ਬਿਲਕੁਲ ਸਹੀ ਹੈ। ਤੇ ਉਸ ਭੀੜ 'ਚ ਜਿਹੜੇ ਸ਼ਾਮਲ ਨੇ, ਅਜੇ ਵੀ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਨਹੀਂ ਹੋਣਾ ਇਸ ਘਟਨਾ ਦਾ, ਉਲਟਾ ਆਪਣੇ ਇਹੋ ਜਿਹੇ ਨਲਾਇਕ ਔਲਾਦ ਨੂੰ ਬਚਾਉਣ ਦਾ ਫਿਕਰ ਹੋਣਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਸਵਾਹ ਦਾ ਮੈਂ ਮਨ ਜਮਾ ਕੇ ਇਹਨਾਂ ਦੀ ਕੋਈ ਮਾਂ ਬਾਹਰ ਆਵੇ ਗਲਾਮੇ ਤੋਂ ਫੜ ਕੇ ਕਿ ਤੂੰ ਉਹਨਾਂ ਦੇ ਕੱਪੜੇ ਕਿਉਂ ਲਾਇਆ, ਮੇਰੇ ਲਾਏ ਆ, ਕਿ ਚੱਲ ਮੈਂ ਤੈਨੂੰ ਫਾਹੇ ਟੰਗਦੀ ਆ ਜੀ।
ਜੀ ਜੀ। ਸਵਾਦ ਹੈ ਕੋਈ ਪਿਓ, ਕੋਈ ਭੈਣ, ਕੋਈ ਭਰਾ ਸਾਹਮਣੇ ਆਵੇ ਕਿ ਉਹ ਕਹੇ ਕਿ ਸਾਡਾ ਜਵਾਕ ਆ, ਚੱਕੋ ਇਹਨੂੰ ਉਸੇ ਬਾਜ਼ਾਰ 'ਚ ਲੈ ਜਾਓ ਤੇ ਕਰੋ ਨੰਗਾ ਤੇ ਟੰਗੋ। ਬਿਲਕੁਲ ਸਹੀ ਹੈ। ਪਰ ਮੈਂ ਕਹਿੰਦਾ ਕਿ ਕਾਨੂੰਨੀ ਤੌਰ ਤੇ ਹੀ ਕਾਰਵਾਈ ਹੋ ਜਾਵੇ, ਸਰਕਾਰਾਂ ਕਾਨੂੰਨ ਦੇ ਤਹਿਤ ਚੱਲਦੀਆਂ, ਹਾਂਜੀ ਹਾਂਜੀ ਬਿਲਕੁਲ। ਤੇ ਜਿਹੜੇ ਲੋਕਤੰਤਰ ਦਾ ਹੋਕਾ ਦਿੰਦੇ ਨੇ ਉਹ ਲੋਕਤੰਤਰ ਦਿਖਾ ਦੇਣ, ਫਿਰ ਇੱਥੇ ਹੂੰ ਦਿਖਾਉਣ ਨਾ, ਦੇਸ਼ ਦੇ ਵਿੱਚ ਇੱਕ ਉਦਾਹਰਨ ਪੇਸ਼ ਕਰਨ ਕਿ ਜੀ ਜੀ। ਭਾਜਪਾ ਦੀ ਕੇਂਦਰ 'ਚ ਸਰਕਾਰ, ਭਾਜਪਾ ਦੀ ਮਣੀਪੁਰ 'ਚ ਸਰਕਾਰ, ਤੇ ਉਹਨਾਂ ਦੇ ਰਾਜ 'ਚ ਧੀਆਂ ਨੰਗੀਆਂ ਤੇ ਗੱਲਾਂ ਰਾਮ ਰਾਜ ਦੀਆਂ। ਬਿਲਕੁਲ ਸਹੀ। ਤੇ ਫਿਰ ਜੀ। ਇਨਸਾਫ ਦਿਖਾਉਣ ਨਾ, ਰਾਮ ਰਾਜ ਦਿਖਾਉਣ। ਮੈਂ ਕਹਿੰਦਾ ਰਾਮ ਨਹੀਂ, ਭਾਰਤ ਵਾਲਾ ਰਾਜ ਦਿਖਾ ਦੇਣਾ। ਹੂੰ ਰਾਮ ਤਾਂ ਬਹੁਤ ਦੂਰ ਦੀ ਗੱਲ ਹੈ। ਜੀ ਮੈਨੂੰ ਆਪਣੀਆਂ 2 ਲਾਈਨਾਂ ਯਾਦ ਆਉਂਦੀਆਂ ਪ੍ਰਵੀਨ ਜੀ, ਜੀ ਔਰ ਮੈਨੂੰ ਲੱਗਦਾ ਇਹ ਮਣੀਪੁਰ ਵਾਲੀ ਘਟਨਾ ਦੇ ਹਵਾਲੇ ਨਾਲ ਸਾਰੇ ਲੀਡਰ ਕੰਨ ਖੋਲ ਕੇ ਸੁਣ ਲੈਣ ਜਿਹੜੇ ਠੀਕ। ਰਾਮ ਦੇ ਨਾਂ ਤੇ ਸਿਆਸਤ ਕਰਦੇ ਨੇ। ਜੀ ਮੈਂ ਕਦੀ ਲਿਖਿਆ ਸੀ ਕਿ ਰਾਮ ਅਜੇ ਬਨਵਾਸ ਤੋਂ ਪਰਤਿਆ ਹੀ ਨਹੀਂ, ਠੀਕ ਹੈ ਜੀ। ਰਾਮ ਅਜੇ ਬਨਵਾਸ ਤੋਂ ਪਰਤਿਆ ਹੀ ਨਹੀਂ, ਭਰਤ ਵੱਲੋਂ ਲਿਆਂਦੀਆਂ ਖੜਾਵਾਂ ਵੀ ਚੋਰੀ ਹੋ ਗਈਆਂ। ਹੂੰ ਤੇ ਇਸ ਲਈ ਇਹਨਾਂ ਦੇ ਤਾਂ ਮੂੰਹ ਤੇ ਰਾਮ ਨਾਮ ਲੈਣਾ ਵੀ ਇਹਨਾਂ ਲਈ ਪਾਪ ਹੈ, ਮੈਨੂੰ ਤਾਂ ਲੱਗਦਾ। ਹੂੰ ਇਹ ਰਾਮ ਦਾ ਨਾਮ ਜਪਣ ਦੇ ਵੀ ਹੱਕਦਾਰ ਨਹੀਂਗੇ, ਕਿਸ ਨਾਂ ਨਾਲ ਉਹਦੇ ਉੱਤੇ ਸਿਆਸਤ ਤੱਕ ਜਾਂਦੇ ਨੇ, ਕਿਹੜੇ ਰਾਮ ਰਾਜ ਨੇ। ਸੋ ਬਹੁਤ ਮਨ ਦੁਖੀ ਹੈ, ਮੈਨੂੰ ਲੱਗਦਾ ਇਸ ਖਬਰ ਤੇ ਲੋਕਾਂ ਕੋਲ ਸਾਰੀ ਖਬਰ ਪਹੁੰਚੀ ਹੋਈ ਆ। ਲੋਕ ਜਾਣਦੇ ਨੇ ਕਿ ਪ੍ਰਧਾਨ ਮੰਤਰੀ ਵੀ ਨਟੰਕੀ ਤੇ ਆ, ਉੱਥੇ ਦਾ ਮੁੱਖ ਮੰਤਰੀ ਵੀ ਨਟੰਕੀ ਤੇ ਆ, ਉੱਥੋਂ ਦੇ ਇਹਨਾਂ ਦੇ ਪਾਰਟੀ ਦੇ ਲੀਡਰ ਵੀ ਨਟੰਕੀ ਤੇ ਨੇ, ਤੇ ਨਟੰਕੀਆਂ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਕਰਨਗੇ, ਹੈਨਾ। ਪਰ ਇਨਸਾਫ ਲੋਕਾਂ ਨੂੰ ਨਹੀਂ ਮਿਲਣਾ। ਜੇ ਮਿਲਿਆ ਹੁੰਦਾ ਤਾਂ ਇਹ ਵੀਡੀਓ ਆਉਣ ਤੋਂ ਪਹਿਲਾਂ ਮਿਲ ਜਾਂਦਾ। ਕੀ ਉੱਥੇ ਦੀਆਂ ਸਰਕਾਰਾਂ ਨੂੰ, ਕੀ ਉੱਥੇ ਦੇ ਪ੍ਰਸ਼ਾਸਨ ਨੂੰ, ਕੀ ਉੱਥੇ ਦੇ ਇਲਾਕੇ ਨੂੰ ਪਤਾ ਨਹੀਂ ਸੀ ਕਿਆ ਕੁਝ ਵਾਪਰਿਆ? ਵੀਡੀਓ ਤਾਂ ਬਾਅਦ ਦੀ ਗੱਲ ਆ। ਘੱਟੋ ਘੱਟ ਉਸ ਪਿੰਡ ਦੇ ਲੋਕਾਂ ਨੂੰ, ਉਸ ਇਲਾਕੇ ਦੇ ਲੋਕਾਂ ਨੂੰ, ਉਸ ਪ੍ਰਸ਼ਾਸਨ ਨੂੰ, ਪੁਲਿਸ ਨੂੰ ਸਾਰਾ ਕੁਝ ਪਤਾ ਸੀ ਪਹਿਲਾਂ ਦਾ। FIR ਹੋਈ ਆ, ਸਾਰਾ ਕੁਝ ਹੋਇਆ, ਬਿਲਕੁਲ ਹੋਈ। ਪਰ ਉਹ ਕਿਵੇਂ ਹੋਈ FIR, ਇਹ ਵੀ ਆਪਣੇ ਆਪ ਸਵਾਲ ਹੈ। ਸੋ ਇਸ ਲਈ ਇਸ ਵਰਤਾਰੇ ਤੇ ਚਰਚਾ, ਟਿੱਪਣੀ, ਦੁੱਖ ਪ੍ਰਗਟਾਉਣਾ, ਮੋਦੀ ਜੀ ਮੁਝੇ ਦੁਖੀ ਹੂੰ, ਭਾਰਤ ਸਾਰਾ ਦੁਖੀ ਹੈ ਨਾ, ਅੱਜ ਮੈਂ ਕ੍ਰੋਧਤ ਹਾਂ, ਕਿ ਜਨਾਬ ਕ੍ਰੋਧ ਕੰਮ ਕਰਕੇ ਦਿਖਾਓ। ਪ੍ਰਧਾਨ ਮੰਤਰੀ ਹੋ ਤੁਸੀਂ, ਬਿਲਕੁਲ ਬਿਲਕੁਲ, ਤੇ ਦੇਸ਼ ਦੀ ਰਾਸ਼ਟਰਪਤੀ ਬੀਬੀ ਹੈ, ਤੇ ਬੋਲੇ ਬੀਬੀ ਨੇ ਹਾਲ ਤੱਕ ਕੋਈ। ਹਾਂਜੀ ਹਾਂਜੀ ਬਿਲਕੁਲ। ਤੇ ਇਸ ਲਈ ਇਹ ਆਪਣੇ ਆਪ ਸਵਾਲ ਹੈ। ਮੇਰਾ ਮੰਨਣਾ ਹੈ ਕਿ ਅੱਜ ਦੇਸ਼ ਦੁਖੀ ਹੈ ਜੀ, ਦੇਸ਼ ਸ਼ਰਮਸਾਰ ਹੈ, ਮੁਲਕ ਸ਼ਰਮਸਾਰ ਹੋ ਕੇ ਲਹੂ ਦੇ ਹੰਝੂ ਰੋ ਰਿਹਾ, ਪਰ ਲੀਡਰ ਬਸ਼ਰਮ ਨੇ, ਔਰ ਇਹਨਾਂ ਦੀ ਬਸ਼ਰਮੀ ਦੀ ਕੋਈ ਹੱਦ ਨਹੀਂ ਹੈ। ਜੀ ਜੀ। ਰੈਲੀਆਂ ਦੇ ਵਿੱਚ ਘੰਟਿਆਂ ਬੱਧੀ ਭਾਸ਼ਣ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਤੇ 78 ਦਿਨਾਂ ਬਾਅਦ ਬੋਲੇ ਨੇ। ਮਣੀਪੁਰ 78 ਸਕਿੰਟਾਂ, ਹਾਂਜੀ 78 ਸਕਿੰਟ ਵੀ ਨਹੀਂ ਬੋਲੇ, ਬੋਲਣ ਦਾ ਹਿਆ ਨਹੀਂ ਪਿਆ। ਤੇ ਬੋਲੇ ਕਦੋਂ ਨੇ? ਲਖੀਮਪੁਰ ਖੀਰੀ ਤੇ ਕਦੋਂ ਬੋਲੇ ਨੇ? ਬ੍ਰਿਜ ਭੂਸ਼ਣ ਬ੍ਰਿਜ ਭੂਸ਼ਣ ਤੇ ਕਦੋਂ ਬੋਲੇ ਨੇ? ਇਸ ਬਾਨੋ ਦੇ ਬਲਾਤਕਾਰੀਆਂ ਨੂੰ ਜਦੋਂ ਜ਼ਮਾਨਤਾਂ ਮਿਲੀਆਂ ਕਦੋਂ ਬੋਲੇ ਨੇ? ਪ੍ਰਵੀਨ ਜੀ, ਜੇ ਕਾਰਪੋਰੇਟ ਘਰਾਣਿਆਂ ਦੀ ਐਨਕ ਲਾ ਕੇ ਦੇਸ਼ ਚਲਾਓਗੇ ਨਾ, ਤਾਂ ਫਿਰ ਕਾਨੂੰਨ ਨਹੀਂ ਪੜ੍ਹ ਸਕਦੇ ਤੁਸੀਂ, ਉਹਨਾਂ ਲਈ ਸਹੂਲਤਾਂ ਹੀ ਪੜ੍ਹ ਸਕਦੇ ਹੋ। ਬਿਲਕੁਲ। ਤਾਂ ਫਿਰ ਇਨਸਾਫ ਨਹੀਂ ਪੜ੍ਹਨਾ ਹੁੰਦਾ ਫਿਰ। ਜੀ ਜੀ। ਤੇ ਪੰਜਾਬ ਵੱਲ ਨੂੰ ਪਰਤ ਗਏ ਸ਼ਰਮਾ ਜੀ। ਤੇ ਪਿਛਲੇ ਦਿਨਾਂ ਦੇ ਵਿੱਚ ਵਸੂਲੀ ਦੀ ਖੇਡ ਕਾਫੀ ਚੱਲੀ ਸੀ, ਦਾਅਵੇ ਬਹੁਤ ਵੱਡੇ ਹੋਏ ਸੀ। ਇਹਦੇ ਵਿੱਚ ਕਈ ਪੱਤਰਕਾਰ ਵੀ ਰਗੜੇ ਗਏ, ਕਾਰਾਂ ਕੂਰਾਂ ਚੋਂ ਬਾਹਰ ਧੱਕੇ ਧੁੱਕੇ ਵੱਜ ਗਏ, ਤੇ ਤੁਹਾਨੂੰ ਪਤਾ ਹੀ ਹੈ ਐਪੀਸੋਡ ਕਾਫੀ ਹੋਇਆ ਸੀ। ਇਸੇ ਸਿਲਸਿਲੇ ਦੇ ਚੱਲਦਿਆਂ ਖਬਰ ਇੱਕ ਹੋਰ ਆ ਰਹੀ ਹੈ ਚੰਡੀਗੜ੍ਹ ਕਿਸਾਨ ਭਵਨ ਦੇ ਨਾਲ ਜੁੜੀ। 5 ਕਰੋੜ ਰੁਪਏ ਦਾ ਕਿਰਾਇਆ ਕਹਿੰਦੇ ਮਾਨ ਸਰਕਾਰ ਹੁਣ ਵਸੂਲੂਗੀ ਕਿਹਦੇ ਤੋਂ? ਪ੍ਰਵੀਨ ਜੀ, ਕਿਸਾਨ ਭਵਨ ਹੈ ਚੰਡੀਗੜ੍ਹ ਦੇ ਵਿੱਚ, ਬਹੁਤ ਮਸ਼ਹੂਰ ਹੈ। ਹਾਂਜੀ। ਉਹ ਬਣਾਇਆ ਕਿਸਾਨਾਂ ਲਈ ਗਿਆ ਸੀ ਕਿ ਕਿਸਾਨ ਰਾਜਧਾਨੀ ਆਉਣ ਤਾਂ ਕੋਈ ਮਸਲਾ ਹੋਵੇ ਤਾਂ ਉੱਥੇ ਮੈਂ ਮੰਜੇ ਤੇ ਪਰਨਾ ਵਿਛਾਉਣ ਤੇ ਆਪਣਾ ਸੋ ਜਾਣ। ਠੀਕ ਹੈ ਜੀ। ਪਰ ਉਹ ਜਿੱਥੇ VIP ਸਹੂਲਤਾਂ ਵਾਲਾ ਬਣ ਕੇ ਰਹਿ ਗਿਆ, ਤੇ ਹੁਣ ਤਾਂ ਹੋਟਲ ਬਣ ਰਿਹਾ, ਜਿਵੇਂ ਉਹਦੀ ਮੁਰੰਮਤ ਦਾ ਕੰਮ ਚੱਲ ਰਿਹਾ, ਹੁਣ ਤਾਂ ਪੂਰਾ VIP ਹੋਟਲ ਬਣ ਰਿਹਾ। ਠੀਕ ਹੈ। ਪਰ ਇਹਦੇ ਵਿੱਚ ਕਿਸੇ ਸਮੇਂ ਪੁਲਿਸ ਦੇ ਜਵਾਨ ਹੈ ਨਾ, ਜਾਂ NSG ਦੇ ਕਮਾਂਡੋ ਠਹਿਰਾਏ ਗਏ। ਠੀਕ ਹੈ ਜੀ। ਤੇ ਕਹਿੰਦੇ ਜੀ ਪੰਜਾਬ 'ਚ ਖੜਕੂਬਾਦ ਦਾ ਦੌਰ ਹੈ ਜੀ, ਮੰਤਰੀਆਂ ਸੰਤਰੀਆਂ ਨੂੰ ਸੁਰੱਖਿਆ ਦੀ ਲੋੜ ਹੈ ਜੀ, NSG ਦੇ ਕਮਾਂਡੋ ਤੈਨਾਤ ਕਰਤੇ ਜੀ। ਠੀਕ ਹੈ। ਤੇ ਉਹ ਕਮਾਂਡੋ ਤੈਨਾਤ ਕੀਤੇ ਤੇ ਉਹਨਾਂ ਦੇ ਰਹਿਣ ਦੇ ਲਈ ਟਿਕਾਣਾ ਕਿਸਾਨ ਭਵਨ ਬਣਾਤਾ। ਕਿਸਾਨ ਭਵਨ ਦੀ ਦੂਜੀ ਮੰਜ਼ਲ ਦੇ ਉੱਤੇ ਪਿਛਲੇ 30 ਸਾਲਾਂ ਤੋਂ ਕਬਜ਼ਾ ਹੈ ਇਹਨਾਂ ਦਾ। ਠੀਕ ਹੈ। 30 ਸਾਲਾਂ ਤੋਂ। ਅੱਛਾ। ਨਾ ਕਿਰਾਇਆ ਹਾਂਜੀ ਸਰਕਾਰ ਨੇ ਦਿੱਤਾ ਕਿਸਾਨ ਭਵਨ ਨੂੰ, ਮੰਡੀ ਬੋਰਡ ਨੂੰ। ਸਰਕਾਰਾਂ ਬਦਲਦੀਆਂ ਰਹੀਆਂ, ਬਾਦਲਾਂ ਤੋਂ ਬਾਅਦ
ਹੈ ਮਤਲਬ ਕਿ ਕਾਂਗਰਸੀਆਂ ਦੀ ਸਰਕਾਰ ਆ ਗਈ ਜੀ, ਹੈ ਜਾਂ ਆਪਾਂ ਕਹੀਏ ਕਿ ਬਾਦਲਾਂ ਦੇ ਰਾਜ 'ਚ ਕੰਮ ਸ਼ੁਰੂ ਹੋਇਆ, ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਤੋਂ ਫਿਰ ਬਾਦਲਾਂ ਦੀ 2 ਵਾਰ ਸਰਕਾਰ ਆ ਗਈ, ਫਿਰ ਕੈਪਟਨ ਦੀ ਆ ਗਈ, ਫਿਰ ਚੰਨੀ ਵੀ ਬਣ ਗਏ ਤੇ ਹੁਣ ਮੁੱਖ ਮੰਤਰੀ ਭਗਵੰਤ ਬਣੇ। ਤੇ ਹੁਣ ਕਹਿੰਦੇ ਜੀ ਇੱਕ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ, ਕਾਗਜ਼ੀ ਕਾਰਵਾਈ ਚੱਲਦੀ ਰਹੀ ਕਿ ਜੀ ਇੰਨਾ ਕਿਰਾਇਆ ਹੋ ਗਿਆ, ਇੰਨਾ ਭਾੜਾ ਹੋ ਗਿਆ, ਪਰ ਕਦੇ ਕਿਸੇ ਨੇ ਭਰਪਾਈ ਕਰਨ ਬਾਰੇ ਨਹੀਂ ਸੋਚਿਆ। ਹੁਣ ਮੰਡੀ ਬੋਰਡ ਕਹਿੰਦਾ ਦੱਸੋ ਜੀ ਅਸੀਂ ਕੀ ਕਰੀਏ। ਹੁਣ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ, ਠੀਕ ਹੈ, ਤੇ ਜੀ ਕਿਰਾਇਆ ਪਤਾ ਵੀ ਜੀ ਕਿੰਨਾ? 10,000, 5,000, 20,000, 25,000, ਲੱਖ, 2 ਲੱਖ, 3 ਲੱਖ, 1 ਕਰੋੜ, 2 ਕਰੋੜ ਨਹੀਂ, 5 ਕਰੋੜ ਦੀ ਵਸੂਲੀ ਹੈ। ਅੱਛਾ, 5 ਕਰੋੜ ਕਿਰਾਇਆ। ਬਣਿਆ ਕਿਵੇਂ ਕਿਰਾਇਆ? ਲਓ ਮੈਂ ਦੱਸਦਾ ਜੀ। 30 ਸਾਲ ਤੋਂ ਰਹਿ ਰਹੇ ਨੇ, 1992 ਤੋਂ। ਇੱਕ ਕਮਰਾ ਜਿਹੜਾ ਮੁਖੀ ਆ ਉਹਨਾਂ ਦਾ ਵੱਡਾ ਅਧਿਕਾਰੀ ਆ, ਉਹਦੇ ਲਈ ਡੀਲੈਕਸ ਕਮਰਾ ਬੁੱਕ ਹੁੰਦਾ। ਠੀਕ ਹੈ ਜੀ। ਡੀਲੈਕਸ ਕਮਰੇ ਦਾ ਕਿਰਾਇਆ ਸਿਰਫ 1350 ਰੁਪਏ ਇੱਕ ਦਿਨ ਦਾ। ਅੱਛਾ ਜੀ ਜੀ। ਕਿਉਂਕਿ ਉਸ ਹਿਸਾਬ ਨਾਲ ਕਿਰਾਏ ਰੱਖੇ ਸੀ ਕਿ ਕੋਈ ਧਨਾੜ ਕਿਸਾਨ ਆ ਜਾਵੇ ਤਾਂ ਉਹ ਇੰਨਾ ਕੁ ਲੈ ਲਵੇ। ਪਰ ਇੱਕ ਡੋਰਮੈਂਟਰੀ ਕਹਿੰਦੇ ਉਹਨੂੰ, ਜਿੱਥੇ ਇਕੱਠੇ ਮੰਜੇ ਲੱਗੇ ਹੁੰਦੇ ਆ, ਹੈਨਾ, ਉਹ ਖੁੱਲੇ ਹਾਲ ਦੇ ਵਿੱਚ 150 ਰੁਪਇਆ ਕਿਰਾਇਆ ਇੱਕ ਮੰਜੇ ਦਾ। ਨਾਲ ਇੱਕ ਅਲਮਾਰੀ ਮਿਲ ਜਾਂਦੀ ਆ, ਮਾੜਾ ਮੋਟਾ ਸਮਾਨ ਰੱਖਣ ਨੂੰ ਮੇਜ਼ ਮਿਲ ਜਾਂਦਾ ਛੋਟਾ ਜਿਹਾ, ਤੇ ਨਾਲ ਤੁਹਾਡੇ ਕੋਲ ਸੌਣ ਨੂੰ ਇੱਕ ਮੰਜਾ। ਸੋ ਉਹਦਾ 150 ਰੁਪਏ ਇੱਕ ਦਿਨ ਦਾ ਕਿਰਾਇਆ। ਉਹ ਪੂਰੇ ਦਾ ਪੂਰੀ ਮੰਜ਼ਿਲ, ਦੂਜੀ ਮੰਜ਼ਿਲ ਸਾਰੀ NSG ਦੇ ਕਮਾਂਡੋ, ਪੁਲਿਸ ਜਵਾਨ, ਉਹ ਉਹਨਾਂ ਸਾਰਿਆਂ ਦੇ ਹਵਾਲੇ ਸੀ। ਤੇ ਇੱਕ ਡੀਲੈਕਸ ਕਮਰਾ, ਇੱਕ ਕਮਰਾ ਜੀ 1350 ਰੁਪਏ ਵਾਲਾ, ਠੀਕ ਹੈ ਜੀ, ਤੇ ਜੀ 34 ਬੈੱਡ ਲਗਭਗ ਰੋਜ਼ ਕਿਰਾਏ ਤੇ ਚੜ੍ਹਦੇ ਸੀ, ਜਿਹਨਾਂ ਦਾ 150 ਰੁਪਏ ਕਿਰਾਇਆ ਬਣਦਾ। ਜੀ ਜੀ। ਜੇ ਹੁਣ 34 ਬੈੱਡ 150 ਰੁਪਏ ਦੇ ਕਿਰਾਏ ਦੇ ਹਿਸਾਬ ਨਾਲ ਚੜ੍ਹਦੇ ਆ ਤਾਂ ਇੱਕ ਦਿਨ ਦਾ 5100 ਰੁਪਇਆ ਬਣਦਾ ਪ੍ਰਵੀਨ ਜੀ, 34 ਮੰਜਿਆਂ ਦਾ। ਤੇ 5100 ਜਮਾ 1350, ਇੱਕ ਕਮਰੇ ਦਾ ਕਿਰਾਇਆ 1350 ਹੈ। ਕੁੱਲ ਰਾਸ਼ੀ 6450 ਰੁਪਏ ਬਣ ਗਈ ਇੱਕ ਦਿਨ ਦੀ। ਜੀ। ਇੱਕ ਦਿਨ ਦੀ 6450 ਤੇ 365 ਨਾਲ ਗੁਣਾ ਕਰ ਲਓ, ਸਾਲ ਦਾ ਕਿਰਾਇਆ ਬਣ ਗਿਆ ਜੀ 23,54,250। ਠੀਕ ਹੈ ਜੀ। 365 ਦਿਨਾਂ ਦਾ ਤੇ 23,54,250 ਨੂੰ 30 ਨਾਲ ਗੁਣਾ ਕਰ ਲਓ, ਇੱਕ ਸਾਲ ਦਾ ਕਿਰਾਇਆ ਹੈ, 30 ਨਾਲ ਗੁਣਾ ਕਰ ਲਓ ਤਾਂ 7,06,27,500 ਰੁਪਏ ਬਣਦਾ। ਤੇ ਮੰਡੀ ਬੋਰਡ ਨੇ 5 ਕਰੋੜ ਦੇ ਕਰੀਬ, ਲਗਭਗ 5 ਕਰੋੜ ਤੋਂ ਵੱਧ ਕੁਛ ਦਾ ਬਿੱਲ ਭੇਜਿਆ। ਸੋ ਹੋ ਸਕਦਾ ਕਿ ਜਿਹੜੇ 150 ਵਾਲੇ ਮੰਜੇ ਨੇ ਉਹਨਾਂ ਚੋਂ ਕਦੇ ਕੁਝ ਜਵਾਨ ਘਟ ਜਾਂਦੇ ਹੋਣ, ਕੁਝ ਮੰਜੇ ਨਾ ਚੜਦੇ ਹੋਣ, ਕੁਝ ਚਲੇ ਗਏ, ਕੁਝ ਆ ਗਏ। ਇਹ ਆਦਾਨ ਪ੍ਰਦਾਨ, ਕਈ ਵਾਰ ਡੀਲੈਕਸ ਕਮਰੇ ਵਾਲਾ ਜਵਾਨ ਆਪਣੇ ਘਰੇ ਚਲਾ ਗਿਆ ਜਾਂ ਕੁਝ ਚਲਾ ਗਿਆ ਜਾਂ, ਹੈ ਨਾ। ਸੋ ਇਸ ਲਈ ਮਿਲਾ ਕੇ ਕਹਿੰਦੇ ਜੀ 5 ਕਰੋੜ ਦਾ ਕਿਰਾਇਆ। ਤੇ ਚਿੱਠੀ ਲਿਖੀ ਹੈ ਹਰਚੰਦ ਸਿੰਘ ਬਰਸਟ ਨੇ। ਬਰਸਟ ਹੁਣ ਮੰਡੀ ਬੋਰਡ ਦੇ ਚੇਅਰਮੈਨ ਨੇ। ਉਹ ਕਹਿੰਦੇ ਭਾਈ ਸਰਕਾਰ ਦੱਸੇ ਸਾਨੂੰ ਕਿੱਥੋਂ ਦੇਣਾ। ਹੁਣ ਇਹ ਬਰਸਟ ਉਹ ਨੇ ਜਿਹੜੇ ਕੈਪਟਨ ਦੇ ਵੀ OSD ਰਹੇ ਨੇ। ਅੱਛਾ, ਉਸ ਸਮੇਂ ਵੀ ਹੋਣਾ ਫਿਰ। ਹੁਣ ਪੰਜਾਬ ਸਰਕਾਰ ਦੁਵਿਧਾ ਚ ਹੈ ਕਿ 55 ਲੱਖ ਤਾਂ ਕੈਪਟਨ ਤੋਂ ਵਸੂਲ ਲਾਂਗੇ, ਜਿਹੜਾ ਉਹ ਕਹਿੰਦੇ ਆ ਜੀ ਕਿ ਉਹਨੇ ਅੰਸਾਰੀ ਵਾਲੇ ਮਾਮਲੇ ਚ, ਪਰ ਆ 5 ਕਰੋੜ ਕਿਤੋਂ ਵਸੂਲਣਗੇ ਜੀ। ਸਹੀ ਹੈ। ਚਲੋ ਕੈਪਟਨ ਦਾ ਰਾਜ ਰਿਹਾ, ਕੈਪਟਨ ਦਾ ਹਿੱਸਾ ਬਣਦਾ ਉਹ ਕੈਪਟਨ ਤੋਂ ਵਸੂਲ ਲੈਣਗੇ, ਹੈਨਾ। ਤੇ ਚੰਨੀ ਵਾਲਾ ਬਣਦਾ ਉਹ ਮਾੜਾ ਮੋਟਾ ਚੰਨੀ ਤੋਂ ਵਸੂਲ ਲੈਣਗੇ। ਚਲੋ ਇਹਨਾਂ ਦੇ ਰਾਜ ਤੱਕ ਆਉਂਦੇ ਆਉਂਦੇ, ਕਿਉਂਕਿ ਹੁਣ ਉਹਦੀ ਮੁਰੰਮਤ ਚੱਲ ਰਹੀ ਹੈ ਤਾਂ ਪਿਛਲੇ ਸਾਲ ਉਹ ਖਾਲੀ ਹੋ ਗਿਆ, ਇਸ ਬਹਾਨੇ ਖਾਲੀ ਹੋਇਆ। ਠੀਕ ਹੈ। ਅੱਛਾ, ਮੁਰੰਮਤ ਦੇ ਨਾਤੇ ਉਹ ਖਾਲੀ ਹੋਇਆ। ਜਦੋਂ ਕਿਸਾਨ ਅੰਦੋਲਨ ਪਰਤ ਰਿਹਾ ਸੀ ਤਦ ਤੱਕ ਉਹਦੀ ਰਿਪੇਅਰ ਸ਼ੁਰੂ ਹੋ ਗਈ ਸੀ, ਉੱਥੇ ਹੁੰਦੇ ਹੀ ਸ਼ੁਰੂ ਹੋ ਗਈ ਸੀ ਲਗਭਗ ਉਹਦੀ ਰਿਪੇਅਰ, ਜਦੋਂ ਦਿੱਲੀ ਨੂੰ ਅੰਦੋਲਨ ਗਿਆ ਵਾ ਸੀ। ਤੋ ਇਸ ਲਈ ਉਹ ਰਿਪੇਅਰ ਦੇ ਕਰਕੇ ਖਾਲੀ ਕਰਾਉਣਾ ਪਿਆ। ਤਾਂ ਹੁਣ ਜਗ੍ਹਾ ਖਾਲੀ ਹੋਈ, ਪਤਾ ਨਹੀਂ ਬਾਅਦ ਚੋਂ ਫਿਰ ਦੇ ਦੇਣ ਕਿਸੇ ਨੂੰ। ਅੱਛਾ, ਪਰ ਫਿਲਹਾਲ ਉਹ ਖਾਲੀ ਹੋ ਗਿਆ। ਤੇ ਹੁਣ ਖਾਲੀ ਤੋਂ ਬਾਅਦ ਕੁੱਲ ਬਿੱਲ ਇੰਨਾ ਗਿਆ। ਤੇ ਹੁਣ ਕੈਪਟਨ ਤੋਂ ਵਸੂਲ ਲਓਗੇ, ਪਰ ਬਾਦਲ ਤੋਂ ਕਿੱਥੋਂ ਵਸੂਲੂਗੇ ਜੀ। ਬਾਦਲ ਤੋਂ ਵਸੂਲਣ ਕੌਣ ਜਾਊਗਾ? ਬਿਲਕੁਲ ਸਹੀ ਹੈ। ਸੁਖਬੀਰ ਕਹੂਗਾ ਸਾਨੂੰ ਨਹੀਂ ਪਤਾ ਜੀ, ਪਾਪਾ ਜੀ ਨੂੰ ਪੁੱਛੋ। ਮੁੱਖ ਮੰਤਰੀ ਹੀ ਜਦੋਂ ਸੀਗੇ, ਠੀਕ ਹੈ ਨਾ। ਸਵਾਲ ਇਹ ਹੈ ਕਿ ਇਹ ਹੁਣ ਸਰਕਾਰੀ ਖਜ਼ਾਨੇ ਚੋਂ ਜਾਂਦਾ ਜਾਂ ਉਸ ਸਮੇਂ ਦੀ ਸਰਕਾਰਾਂ ਦੇ ਗ੍ਰਹਿ ਮੰਤਰੀਆਂ ਨੂੰ ਪੁੱਛਦੇ ਨੇ, ਮੁੱਖ ਮੰਤਰੀਆਂ ਨੂੰ ਪੁੱਛਦੇ ਨੇ। ਸੋ ਇਹ ਸਾਰਾ ਸਵਾਲ ਹੈ। ਜੇ ਸੁਖਬੀਰ ਬਾਦਲ ਵੀ ਰਿਹਾ ਗ੍ਰਹਿ ਮੰਤਰੀ ਤਾਂ ਜੀ, ਸੋ ਉਸ ਹਵਾਲੇ ਨਾਲ ਇਹ ਕਈ ਸਵਾਲ ਖੜੇ ਨੇ। ਸੋ ਆ 5 ਕਰੋੜ ਦੀ ਵਸੂਲੀ ਮੰਡੀ ਬੋਰਡ ਨੇ ਕਿਸਾਨ ਭਵਨ ਨੇ ਕਰਨੀ ਹੈ ਜੀ। ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਡੰਗ ਟੱਪ ਗਿਆ ਕਿ ਹੁਣ ਸਰਕਾਰ ਅਦਾਇਗੀ ਕਰੂਗੀ ਜਾਂ ਪਿਛਲਿਆਂ ਤੋਂ ਵਸੂਲੂਗੀ। ਇਹ ਵਸੂਲੀ ਹੋਣੀ ਚਾਹੀਦੀ ਹੈ, ਔਰ ਇਹ ਜਿਨ੍ਹਾਂ ਲਈ ਬਣੇ ਨੇ ਭਵਨ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਜੀ ਜੀ ਬਿਲਕੁਲ, ਬਣੇ ਤਾਂ ਕਿਸਾਨਾਂ ਲਈ ਨੇ ਸ਼ਰਮਾ ਜੀ। ਕਿਸਾਨ ਆਉਂਦਾ ਆਪਦੇ ਕੰਮ ਕਾਰ ਕਰਦਾ, ਪਰ ਕੀ ਕਿਸਾਨ ਵਰਤਦਾ, ਇਹ ਵੱਡਾ ਸਵਾਲ ਹੈ। ਤੇ ਨਾਲ ਨਾਲ ਇੱਕ ਗੱਲ ਹੋਰ ਵੀ ਹੈ ਸ਼ਰਮਾ ਜੀ, ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਜਵਾਬ ਸਵਾਲ ਇਹਦੇ ਮਸਲੇ ਤੇ ਟਿੱਪਣੀ ਕੋਈ ਕੀਤੀ ਹੈ? ਨਹੀਂ, ਹਲੇ ਦੁਵਿਧਾ ਚ ਹੈ ਜੀ। ਅੱਛਾ, ਤਾਂ ਹੁਣ ਸਵਾਲ ਜਵਾਬ ਹੋ ਜਾਣਗੇ। ਅੱਜ ਆਪਾਂ ਜਨਤਾ ਕਰ ਲਈ, ਕੱਲ ਨੂੰ 2 ਚੈਨਲ ਹੋਰ ਕਰਨਗੇ, ਪਰਸੋਂ ਨੂੰ ਕਿਤੇ ਹੋਰ ਗੱਲ ਚੱਲੂਗੀ, ਫਿਰ ਆਊਗੀ ਗੱਲ। ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਲੋਕਾਂ ਦੇ ਹੱਕ ਹਕੂਕਾਂ ਦੀ। ਕਈ ਵਾਰੀ ਜਦੋਂ ਸਰਕਾਰੀ ਜ਼ਬਰ ਹੁੰਦਾ
ਜਾਂ ਸਰਕਾਰੀ ਡਿਊਟੀ ਤੇ ਬੰਦਾ ਹੁੰਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਕਿਸੇ ਹਾਦਸੇ ਦੇ ਵਿੱਚ। ਇਹ ਨਹੀਂ ਹੈ ਕੁਦਰਤੀ ਹਾਦਸੇ ਦੇ ਵਿੱਚ, ਤੇ ਕਈ ਵਾਰੀ ਪ੍ਰਸ਼ਾਸਨਿਕ ਕੁਤਾਹੀਆਂ ਜਾਂ ਸਿਸਟਮ ਦੇ ਕਰਕੇ ਵੀ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ। ਤੇ ਉਦੋਂ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਜਿਹੜੇ ਮਾਪੇ ਨੇ, ਵਾਰਸ ਨੇ ਉਹਦੇ, ਉਹ ਰੋਸ ਪ੍ਰਗਟਾਉਣ ਮਾਰੇ ਲਾਸ਼ ਸੜਕ ਤੇ, ਹਾਈਵੇ ਤੇ ਜਾਂ ਕਿਤੇ ਵੀ ਡੀਸੀ ਦਫ਼ਤਰ ਦੇ ਮੂਹਰੇ ਰੱਖ ਕੇ ਉਹ ਪ੍ਰਦਰਸ਼ਨ ਕਰਦੇ ਨੇ। ਅਸਲ ਦੇ ਵਿੱਚ ਕਈ ਵਾਰੀ ਲੋਕ ਇਹਦਾ ਗਲਤ ਮਤਲਬ ਕੱਢਦੇ ਆ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਲਾਸ਼ ਦੀ ਬੇਪੱਤੀ ਕਰ ਰਿਹਾ, ਇਹਦਾ ਮਤਲਬ ਇਹ ਹੁੰਦਾ ਕਿ ਉਹ ਉੱਥੇ ਲਾਸ਼ ਨੂੰ ਲਿਜਾ ਕੇ ਸਿਸਟਮ ਤੇ ਚਪੇੜਾ ਮਾਰ ਰਿਹਾ ਮੂੰਹ ਤੇ, ਕਿ ਆ ਤੁਹਾਡੀ ਕਰਕੇ ਹੋਇਆ ਵਾ। ਪਰ ਹੁਣ ਜਿਹੜੀ ਖਬਰ ਆ ਰਹੀ ਹੈ ਸ਼ਰਮਾ ਜੀ, ਉਹਦੇ ਬਾਰੇ ਚਰਚਾ ਜ਼ਰੂਰ ਕਰਿਓ ਕਿ ਹੁਣ ਲਾਸ਼ ਰੱਖ ਕੇ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ, ਤੇ ਜੇ ਤੁਸੀਂ ਅਜਿਹਾ ਕੀਤਾ ਤਾਂ ਜੇਲ੍ਹ ਹੋ ਸਕਦੀ ਹੈ। ਬਿਲਕੁਲ ਪ੍ਰਵੀਨ ਜੀ, ਇੱਕ ਲਾਸ਼ ਸਨਮਾਨ ਬਿੱਲ ਲਿਆਂਦਾ ਜੀ। ਲਾਸ਼ ਸਨਮਾਨ ਬਿੱਲ ਦੇ ਹਵਾਲੇ ਨਾਲ ਇਹ ਤੈਅ ਕੀਤਾ ਗਿਆ ਕਿ ਤੁਸੀਂ ਲਾਸ਼ ਰੱਖ ਕੇ ਕੋਈ ਵੀ ਵਿਰੋਧ ਪ੍ਰਦਰਸ਼ਨ, ਕੋਈ ਵੀ ਰੋਸ ਮੁਜ਼ਾਹਰਾ, ਕੋਈ ਆਵਾਜਾਈ ਰੋਕਣ ਦੀ ਕਾਰਵਾਈ ਨਹੀਂ ਕਰ ਸਕਦੇ। ਜੇਕਰ ਅਜਿਹਾ ਕਰਦੇ ਹੋ ਤਾਂ ਤੁਹਾਨੂੰ 2 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਬਿਲਕੁਲ ਜੀ, ਇਹ ਪੰਜਾਬ ਦੇ ਗਵਾਂਢੀ ਸੂਬੇ ਰਾਜਸਥਾਨ ਦੇ ਵਿੱਚ ਇਹ ਬਿੱਲ ਆਇਆ ਜੀ, ਔਰ ਬਿੱਲ ਪਾਸ ਹੋ ਗਿਆ। ਤੇ ਇਸ ਬਿੱਲ ਦੇ ਪਾਸ ਹੋਣ ਦਾ ਮਤਲਬ ਸਿੱਧਾ ਉਹ ਕਹਿੰਦੇ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਕੋਈ ਕਿਸੇ ਬੰਦੇ, ਕਿਉਂਕਿ ਜਦੋਂ ਆਮ ਕੁਦਰਤੀ ਮੌਤ ਬੰਦੇ ਦੀ ਆਉਂਦੀ ਆ ਕਿ ਕਿਸੇ ਦਾ ਘਰ ਦਾ ਜੀ ਜਾਂਦਾ, ਕਿ ਉਹਨੂੰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਦਾ? ਨਹੀਂ ਕਰਦਾ, ਬਿਲਕੁਲ ਹੈ ਨਾ। ਉਲਟਾ 1-2 ਦਿਨ ਜੇ ਫ੍ਰਿਜ 'ਚ ਵੀ ਲਾਉਣਾ ਪਵੇ ਤਾਂ ਵੀ ਉਹਨੂੰ ਫਿਕਰ ਹੁੰਦੀ ਹੈ ਕਿ ਛੇਤੀ ਸੰਸਕਾਰ ਕਰੀਏ, ਜਾਂ ਆਪਣੇ ਆਮ ਵੀ ਹੁੰਦਾ ਕਿ ਭਾਈ ਸੂਰਜ ਛਿਪਣ ਵਾਲਾ ਛੇਤੀ ਕਰੋ, ਹੈ ਨਾ। ਤੇ ਇਹ ਸਥਿਤੀ 'ਚ ਬੰਦਾ ਕਦੋਂ ਆਉਂਦਾ? ਲੱਗਦਾ ਕਿ ਸਾਨੂੰ ਹੱਕ ਨਹੀਂ ਮਿਲਣਾ, ਇਨਸਾਫ ਨਹੀਂ ਮਿਲਣਾ, ਜਾਂ ਜਿਹੜਾ ਜੀ ਗਿਆ ਉਹਦੇ ਜੇ ਦਾਹ ਸੰਸਕਾਰ ਹੋ ਗਏ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ। ਇਸ ਕਵਾਇਦ ਦੇ ਵਿੱਚ ਬੰਦਾ ਪ੍ਰਦਰਸ਼ਨ ਲਈ ਆਉਂਦਾ ਜੀ। ਉਸ ਹੱਕ ਦੇ ਉੱਤੇ ਵੀ ਡਾਕਾ ਇੱਕ ਤਰ੍ਹਾਂ ਦਾ ਇਹ। ਸਰਕਾਰ ਇਸ ਹਵਾਲੇ ਨਾਲ ਬਿੱਲ ਲਿਆਈ ਹੈ, ਕਹਿੰਦੀ ਨਹੀਂ ਜੀ ਲਾਸ਼ ਰੁਲ ਗਈ, ਜਿਵੇਂ ਆਪਣੇ ਕਹਿੰਦੇ ਨਾ ਮਿੱਟੀ ਰੁਲ ਗਈ, ਤੋ ਇਸ ਲਈ ਕਹਿੰਦੇ ਜੀ ਮਿੱਟੀ ਨਾ ਰੁਲੇ, ਜੇਕਰ ਅਜਿਹਾ ਕੋਈ ਕਰੂਗਾ ਤਾਂ ਉਹਦੇ ਉੱਤੇ ਕਾਰਵਾਈ ਹੋਊਗੀ, ਜੁਰਮਾਨਾ ਵੀ ਹੋ ਸਕਦਾ ਹੈ। ਸੋ ਬਕਾਇਦਾ ਤੌਰ ਤੇ ਜੇਕਰ ਜਿਹੜਾ ਜੀ ਜਾਂਦਾ, ਜੇ ਤੁਸੀਂ ਉਹਦੀ ਲਾਸ਼ ਲੈਣੋਂ ਵੀ ਇਨਕਾਰ ਕਰਦੇ ਹੋ ਰੋਸ ਵਜੋਂ, ਤਾਂ ਤੁਹਾਨੂੰ 1 ਸਾਲ ਤੱਕ ਦੀ ਸਜ਼ਾ। ਜੇ ਤੁਸੀਂ ਉਹਦੇ ਪਰਿਵਾਰਕ ਮੈਂਬਰ ਹੋ, ਰਿਸ਼ਤੇਦਾਰਾਂ ਚੋਂ, ਘਰਾਂ ਚੋਂ, ਹੈ ਨਾ, ਬਲੱਡ ਰਿਲੇਸ਼ਨ ਚੋਂ, ਫਿਰ ਤੁਸੀਂ ਉਹਦੀ ਲਾਸ਼ ਲੈ ਕੇ ਪ੍ਰਦਰਸ਼ਨ ਕਰਦੇ ਹੋ ਬੈਠ ਕੇ, ਤਾਂ ਤੁਹਾਨੂੰ 2 ਸਾਲ ਤੱਕ ਦੀ ਸਜ਼ਾ। ਜੇ ਤੁਸੀਂ ਕਿਸੇ ਰਾਜਨੀਤਿਕ ਧਿਰ ਨਾਲ ਸੰਬੰਧ ਰੱਖਦੇ ਹੋ, ਕਿਸੇ ਸੰਗਠਨ ਨਾਲ ਸੰਬੰਧ ਰੱਖਦੇ ਹੋ, ਉਹਦੇ ਨਾਲ ਸਿੱਧਾ ਪਰਿਵਾਰਕ ਰਿਸ਼ਤਾ ਨਹੀਂ ਹੈਗਾ, ਫਿਰ ਤੁਹਾਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੋ ਇਹ ਤਜਵੀਜ਼ ਤੇ ਉੱਥੇ ਬੀਜੇਪੀ ਵਾਲੇ ਕਹਿੰਦੇ ਜੀ, ਰਾਜਸਥਾਨ 'ਚ ਬੀਜੇਪੀ ਵਾਲੇ ਕਹਿੰਦੇ ਨਹੀਂ ਜੀ ਇਹ ਤਾਂ ਮੀਸਾ ਵਰਗਾ ਕਾਨੂੰਨ ਹੈ ਜੀ, ਇਹ ਤਾਂ ਲੋਕਾਂ ਦੇ ਹੱਕਾਂ ਤੇ ਡਾਕਾ। ਤੇ ਉੱਥੇ ਦੇ ਕੁਝ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਜਿਹੜੇ ਉੱਥੇ ਆਦੀਵਾਸੀ ਭਾਈਚਾਰਾ ਜਾਂ ਹੋਰ ਕਮਜ਼ੋਰ ਵਰਗ ਹੈ, ਉਹਨਾਂ ਦੇ ਹੱਕਾਂ ਤੇ ਡਾਕਾ, ਤਾਂ ਕਿ ਉਹ ਪ੍ਰਦਰਸ਼ਨ ਕਰ ਨਾ ਸਕਣ। ਕੱਲ ਨੂੰ ਕੋਈ ਅਜਿਹਾ ਮਾਮਲਾ ਹੁੰਦਾ ਜਿਹ 'ਚ ਮੁਆਵਜ਼ਾ ਲੈਣਾ ਹੋਵੇ, ਸਰਕਾਰ ਲੋਕਾਂ ਦੇ ਮੁਆਵਜ਼ਿਆਂ ਤੋਂ ਭੱਜਣ ਦੇ ਲਈ ਇਸ ਰਾਹ ਤੇ ਆਈ ਹੈ। ਸੋ ਜੀ ਹੁਣ ਕਹਿੰਦੇ ਜੀ ਅਸੀਂ ਲਾਸ਼ ਸਨਮਾਨ ਬਿੱਲ ਲਿਆਂਦਾ, ਤੇ ਪਰ ਕਈ ਤਰ੍ਹਾਂ ਨੂੰ ਫਿਕਰ ਪੈ ਗਿਆ ਕਿ ਇਹਦੇ ਨਾਲ ਕੱਲ ਨੂੰ ਇੱਕ ਪਾਸੇ ਘਰ ਦਾ ਜੀ ਮਰਿਆ, ਦੂਜੇ ਪਾਸੇ ਜੇਲ੍ਹ ਜਾਣਾ ਪੈ ਜਾਵੇ। ਲਾਸ਼ ਸਨਮਾਨ ਬਿੱਲ ਨਾ ਜ਼ਰੂਰ ਠੀਕ ਹੋ ਸਕਦਾ ਸ਼ਰਮਾ ਜੀ, ਪਰ ਜਿਹੜਾ ਲਾਸ਼ ਬਣਿਆ ਬੰਦਾ, ਉਹਦਾ ਸਨਮਾਨ ਸਿਸਟਮ ਨੇ ਕੀ ਕੀਤਾ? ਕਿ ਉਹਦੇ ਹੱਕ ਹਕੂਕ ਹੈ ਨਹੀਂ ਸੀਗੇ? ਮੇਨ ਜਿਹੜੀ ਗੱਲ ਹੈ, ਬਾਬਾ ਨਜ਼ਮੀ ਪਾਕਿਸਤਾਨ ਦੇ ਬੜੇ ਤਕੜੇ ਸ਼ਾਇਰ ਹੋਏ ਨੇ। ਤੁਸੀਂ ਤਾਂ ਖੁਦ ਸਾਹਿਤਕ ਇਨਸਾਨ ਹੋ, ਤੁਹਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਹੈ। ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਆ, ਸਾਂਭ ਰਹੇ ਨੇ ਝੱਲੇ ਵਰ ਕੇ ਪਾੜੀ ਜਾਂਦੇ ਨੇ। ਮੇਰੇ ਉਸ ਇਦੋਂ ਅਗਲੇ ਲੈਣਾ ਮੇਰੇ ਯਾਦ ਆਏ, ਕਹਿੰਦੇ ਰੱਸੀ ਕਿੱਥੋਂ ਤੱਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ, ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ। ਕਿਸੇ ਦੀ ਝੁੱਗੀ ਸੜ ਗਈ, ਕਿਸੇ ਗਰੀਬ ਦਾ ਨੁਕਸਾਨ ਹੋ ਗਿਆ, ਕਿਸਾਨ ਦਾ, ਮੁਲਾਜ਼ਮ ਦਾ, ਔਰ ਉਹ ਵਿਚਾਰਾ ਉੱਜੜ ਗਿਆ। ਤੇ ਤੁਸੀਂ ਇੱਕੋ ਸੱਤਾਧਾਰੀ ਕੁਰਸੀ ਬਚਾਉਣ ਖਾਤਰ, ਇੱਕ ਸਿਸਟਮ ਨੂੰ ਬਚਾਉਣ ਖਾਤਰ, ਕਿ ਉੱਥੋਂ ਦੇ SDM ਨੂੰ ਨਾ ਜਵਾਬ ਦੇਣਾ ਪਵੇ, ਉੱਥੋਂ ਦੇ DC ਨੂੰ ਨਾ ਜਵਾਬ ਦੇਣਾ ਪਵੇ, ਤੇ ਤੁਸੀਂ ਝੁੱਗੀਆਂ ਹੀ ਸਾੜਨ ਤੇ ਬਿਲਕੁਲ ਜੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ